ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਮੈਂ ਰਾਜਕਰਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਵਾਗਤ ਹੈ ਸਤਿ ਸ਼੍ਰੀ ਪ੍ਰੋਗਰਾਮ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 21 ਤਰੀਕ ਆ, ਦਿਨ ਮੰਗਲਵਾਰ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਟਰਾਈਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਆਪਾਂ ਓਮੀਕਰੋਨ ਜਿਹੜਾ ਵਾਇਰਸ ਆ ਉਹਦੇ ਸੰਬੰਧ ਦੇ ਵਿੱਚ ਡਿਸਕਸ ਕਰਦੇ ਜਾਈਏ। ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਮੇਜਰ ਅਨਾਊਂਸਮੈਂਟ ਕਰਨ ਜਾ ਰਿਹਾ ਹੁਣ ਤੋਂ ਥੋੜ੍ਹੇ ਸਮੇਂ ਬਾਅਦ। ਉਹ ਫਿਰ ਆਪਾਂ ਜੇ ਤਾਂ ਸਾਡੀਆਂ ਖਬਰਾਂ ਦੇ ਦੌਰਾਨ ਹੀ ਹੋਇਆ ਤਾਂ ਜ਼ਰੂਰ ਸਾਂਝਾ ਕਰਾਂਗੇ, ਨਹੀਂ ਤਾਂ ਸ਼ਾਮ ਵਾਲੇ ਪ੍ਰੋਗਰਾਮ 'ਚ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ 500 ਮਿਲੀਅਨ ਫ੍ਰੀ ਵੈਕਸੀਨੇਟਡ ਜਿਹੜੀਆਂ ਫ੍ਰੀ ਕਰੋਨਾ ਵਾਇਰਸ ਟੈਸਟਸ ਹੈਗੇ ਆ ਉਹ ਅਨਾਊਂਸ ਕੀਤੇ ਆ ਵੀ ਲੋਕ ਆਪਣੇ ਘਰਾਂ ਦੇ ਵਿੱਚ ਹੀ ਟੈਸਟ ਕਰ ਸਕਦੇ ਹੈਗੇ ਆ। ਅੱਜ ਦੀ ਡੇਟ ਦੇ ਵਿੱਚ ਓਮੀਕਰੋਨ ਮੇਜਰ ਵਾਇਰਸ ਹੋ ਗਿਆ USA ਦੇ ਵਿੱਚ ਵੀ। 73% ਨਵੇਂ ਕੇਸ ਜਿਹੜੇ ਆ ਰਹੇ ਆ ਉਹ ਇਹਦੇ ਨਾਲ ਹੀ ਰਿਲੇਟਡ ਆ। ਤੇ ਇੱਕ ਬੰਦੇ ਦੀ ਟੈਕਸਸ ਦੇ ਵਿੱਚ ਮੌਤ ਵੀ ਹੋ ਗਈ ਆ ਓਮੀਕਰੋਨ ਦੇ ਨਾਲ। ਉਹ ਫਸਟ ਪਰਸਨ ਹੋਇਆ, ਅਨਵੈਕਸੀਨੇਟਡ ਸੀਗਾ। ਜੇ ਆਪਾਂ ਟੋਟਲੀ USA ਦੀ ਜਾਂ ਵਰਲਡ ਦੀ ਗੱਲ ਕਰਦੇ ਜਾਈਏ, 48 ਸਟੇਟਸ ਦੇ ਵਿੱਚ ਓਮੀਕਰੋਨ ਵਾਇਰਸ ਫੈਲ ਚੁੱਕਾ ਆ। 99 ਕੰਟਰੀ ਦੇ ਵਿੱਚ ਜਿਹੜੇ ਡਾਇਰੈਕਟਰ ਜਨਰਲ ਆਫ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਵੀ ਜਿੱਥੇ ਵੀ ਹੈਗਾ ਜਲਦੀ ਤੋਂ ਜਲਦੀ ਆ ਉਹ ਆਪਣੇ ਟੀਕੇ ਲਵਾ ਲੈਣ। ਤੇ ਜੇ ਕੋਈ ਵੱਡੀ ਈਵੈਂਟ ਜਾ ਰਿਹਾ ਤੇ ਉਹ ਜਾਂ ਤਾਂ ਈਵੈਂਟ ਕੈਂਸਲ ਕਰੋ ਬਿਫੋਰ ਤੁਹਾਡੀ ਜਿਹੜੀ ਲਾਈਫ ਆ ਉਹ ਕੈਂਸਲ ਹੋ ਜਾਏ। ਸੋ ਇਹ ਬੜੀ ਸਖਤ ਵਾਰਨਿੰਗ ਟੈਡਰੋਸ ਗੈਬਰੀਅਸ ਜਿਹੜੇ ਹੈੱਡ ਹੈਗੇ ਆ WHO ਦੇ, ਉਹਨਾਂ ਨੇ ਦਿੱਤੀ ਹੈਗੀ ਆ। ਤੇ ਇਸੇ ਤਰ੍ਹਾਂ ਡਾਕਟਰ ਫੌਸ਼ੀ ਨੇ ਵੀ ਇਹ ਕਿਹਾ ਵੀ ਇੱਕ ਮੇਜਰ ਵਾਰਨਿੰਗ ਹੈਗੀ ਆ। ਸੋ ਸਾਰਿਆਂ ਨੂੰ ਧਿਆਨ ਦੇ ਨਾਲ ਰੱਖਣਾ ਚਾਹੀਦਾ ਇਸ ਟਾਈਮ ਦੇ ਉੱਤੇ। ਹੋਪਫੁਲੀ ਜਿਹੜੇ 500 ਮਿਲੀਅਨ ਦੇ ਕਰੀਬ ਟੈਸਟ ਦਿੱਤੇ ਜਾ ਰਹੇ ਆ ਫ੍ਰੀ, ਤੁਸੀਂ ਘਰਾਂ ਦੇ ਵਿੱਚ ਹੀ ਟੈਸਟ ਕਰ ਸਕਦੇ ਆ ਕਿਸੇ ਵੀ ਪਾਰਟੀ 'ਤੇ ਜਾਣ ਤੋਂ ਪਹਿਲਾਂ। ਅਤੇ ਕੁਛ ਕੁ ਟਿਪਸ ਜਿਹੜੀਆਂ ਆ ਉਹ ਦਿੱਤੀਆਂ ਗਈਆਂ ਆ ਜਿਹਦੇ ਮੁਤਾਬਕ ਇਹ ਆ ਵੀ ਸਭ ਤੋਂ ਪਹਿਲਾਂ ਵੈਕਸੀਨੇਟਡ ਹੋ, ਅਤੇ ਜੇ ਬੂਸਟਰ ਅਵੇਲੇਬਲ ਆ ਅਤੇ ਬੂਸਟਰ ਜ਼ਰੂਰ ਲਾਓ। ਮਾਸਕ ਪਹਿਨ ਕੇ ਰੱਖੋ, ਡਿਸਟੈਂਸ ਆਪਣੇ ਵਿੱਚ ਅਤੇ ਦੂਸਰੇ ਪਰਸਨ ਦੇ ਵਿੱਚ ਰੱਖੋ। ਆਪਣੇ ਹੱਥ ਫੇਰ ਵਾਰ-ਵਾਰ ਧੋਂਦੇ ਰਹੋ। COVID-19 ਟੈਸਟ ਜਦੋਂ ਵੀ ਤੁਹਾਨੂੰ ਲੱਗਦਾ ਮਾੜਾ ਜਿਹਾ ਫਿਕਰ ਆ ਉਸੇ ਟਾਈਮ ਟੈਸਟ ਕਰੋ। ਅਤੇ ਜਿੱਥੇ ਵੀ ਤੁਸੀਂ ਹੈਗੇ ਆ, ਚਾਹੇ ਆਫਿਸ ਜਾਂ ਘਰ 'ਚ ਹੈਗੇ ਆ, ਵੈਂਟੀਲੇਸ਼ਨ ਅਤੇ ਏਅਰ ਫਿਲਟਰੇਸ਼ਨ ਨੂੰ ਪੂਰੀ ਤਰ੍ਹਾਂ ਰੱਖੋ ਤਾਂ ਕਿ ਜਿਹੜੀ ਆ ਉਹ ਫੈਲ ਨਾ ਸਕੇ।
ਜੀ ਬਿਲਕੁਲ। ਅੱਜ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੈਨ ਸਾਕੀ ਉਹਨਾਂ ਨੇ ਰਿਪੋਰਟਰਸ ਨਾਲ ਗੱਲਬਾਤ ਕਰਦੇ ਹੋਏ ਕੱਲ ਜਿਹੜਾ ਇਹ ਆਖਿਆ ਸੀਗਾ ਵੀ ਉਹਨਾਂ ਦੀ ਜਿਹੜੀ ਸਪੀਚ ਆ ਮੁਲਕ ਨੂੰ ਲੋਕਡਾਊਨ ਵੱਲ ਲੈ ਕੇ ਜਾਣ ਵਾਲੀ ਨਹੀਂ ਹੋਊਗੀ, ਉਸ ਦੇ ਉੱਤੇ ਫੋਕਸ ਨਹੀਂ ਹੋਊਗਾ, ਬਲਕਿ ਉਹ ਅਮਰੀਕੀ ਨਿਵਾਸੀਆਂ ਨੂੰ, ਅਮਰੀਕੀ ਲੋਕਾਂ ਨੂੰ ਜਿਹੜੇ ਵੈਕਸੀਨੇਸ਼ਨ ਕਰਵਾਉਣ ਦੇ ਤੇ ਜਿਹੜੇ ਇੱਕ ਆਪਾਂ ਕਦਮ ਚੁੱਕ ਸਕਦੇ ਆ ਟੈਸਟਿੰਗ ਵਧਾ ਕੇ ਤੇ ਅਨਵੈਕਸੀਨੇਟਿਡ ਇੰਡੀਵਿਜੂਅਲਸ ਦੇ ਰਿਸਕ ਕੀ ਹੈਗੇ ਆ ਉਸ ਦੇ ਉੱਤੇ ਜ਼ੋਰ ਜਿਹੜੀ ਉਹ ਦੇਣਗੇ। ਵਾਈਟ ਹਾਊਸ ਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਇਸ ਸਪੀਚ ਤੋਂ ਪਹਿਲਾਂ ਜਿਹੜਾ ਆ ਉਹ ਕਿਹਾ ਆ ਵੀ ਆਪਾਂ ਨੂੰ ਪਤਾ ਆ ਵੀ ਕਿੱਦਾਂ ਲੋਕਾਂ ਨੂੰ ਸਖਤ ਬਿਮਾਰ ਹੋਣ ਤੋਂ ਬਚਾਇਆ ਜਾ ਸਕਦਾ ਆ, ਆਪਣੇ ਕੋਲ ਉਹ ਸਭ ਹਥਿਆਰ ਟੂਲਸ ਜਿਹੜੇ ਉਹ ਮੌਜੂਦ ਹੈਗੇ ਨੇ, ਕਿੱਦਾਂ ਜਿਹੜਾ ਉਸ ਦੇ ਵਿੱਚ ਕੀਤਾ ਜਾਊਗਾ। ਸੋ ਇਹ ਜਿਹੜੇ ਫ੍ਰੀ ਰੈਪਿਡ ਟੈਸਟ ਜਿਹੜੇ ਘਰਾਂ ਦੇ ਵਿੱਚ ਅਗਲੇ ਮਹੀਨੇ ਤੋਂ ਕਹਿ ਲਓ ਵੀ ਨਵੇਂ ਸਾਲ ਤੋਂ ਜਿਹੜੇ ਮਿਲਣੇ ਜਿਹੜੇ ਉਹ ਸ਼ੁਰੂ ਹੋਣਗੇ, ਉਹ ਇਸ ਸਟੇਟਮੈਂਟ ਦੇ ਜ਼ਰੀਏ ਉਹਨਾਂ ਨੇ ਦੱਸਿਆ ਵੈਬਸਾਈਟ ਦੇ ਉੱਤੇ ਆਪਣੀ। ਵਾਈਟ ਹਾਊਸ ਨੇ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ 500 ਮਿਲੀਅਨ ਜਿਹੜੇ ਫ੍ਰੀ ਟੈਸਟ ਜਿਹੜੇ ਉਹ ਘੱਲੇ ਜਾਣਗੇ, ਸੋ ਟੈਸਟਿੰਗ ਦੇ ਉੱਤੇ ਪੂਰਾ ਜ਼ੋਰ ਪਾਇਆ ਜਾਊਗਾ। ਇਸ ਮੌਕੇ ਕਹਿੰਦੇ ਵੀ ਪੈਕ ਆਫ 2 ਟੈਸਟ ਜੇ ਕੋਈ ਫਾਰਮੇਸੀ ਤੋਂ ਜਾਂ ਕਿਸੇ ਹੋਰ ਥਾਂ ਤੋਂ ਬਾਏ ਕਰਦਾ ਤਾਂ ਉਹਨੂੰ $25 ਜਿਹੜੀ ਉਸ ਦੀ ਕੀਮਤ ਦਾ ਭੁਗਤਾਨ ਜਿਹੜਾ ਉਹ ਕਰਨਾ ਪੈਂਦਾ ਆ। ਸੋ ਬਾਈਡਨ ਪ੍ਰਸ਼ਾਸਨ ਬਾਰ-ਬਾਰ ਇਹ ਕਹਿ ਰਿਹਾ ਵੀ ਟੈਸਟਿੰਗ ਪੈਂਡੈਮਿਕ ਦੇ ਰਿਸਪੌਂਸ ਦਾ ਇੱਕ ਉਸ ਦੇ ਨਾਲ ਨਜਿੱਠਣ ਦੇ ਲਈ ਇੱਕ ਅਹਿਮ ਥੰਮ ਜਿਹੜਾ ਆ ਉਹ ਹੈਗਾ ਆ। ਹੁਣ ਤੱਕ 12 ਦਸੰਬਰ ਤੋਂ 18 ਦਸੰਬਰ ਦੇ ਦਰਮਿਆਨ ਅਮਰੀਕਾ ਦੇ ਵਿੱਚ ਜਿੰਨੇ ਵੀ ਨਵੇਂ ਕਰੋਨਾ ਵਾਇਰਸ ਦੇ ਕੇਸ ਆਏ ਆ, ਉਹਨਾਂ ਦੇ ਵਿੱਚੋਂ ਓਮੀਕਰੋਨ ਵਾਇਰਸ ਦੇ 73% ਕੇਸ ਜਿਹੜੇ ਆ ਨਵੇਂ ਕੇਸਾਂ ਦੇ ਵਿੱਚੋਂ ਉਹ ਗਿਣੇ ਗਏ ਹੈਗੇ ਨੇ। ਸੋ ਇੱਕ ਹਫ਼ਤੇ ਦੇ ਵਿੱਚ ਇਹ ਹੋਇਆ ਆ। ਇਹ ਜਿਹੜੇ CDC ਦੇ ਜਿਹੜੇ ਮਾਡਲ ਪ੍ਰੋਜੈਕਸ਼ਨਸ ਆ ਉਸ ਦੇ ਤਹਿਤ ਇਹਨਾਂ ਨੇ ਆંકੜੇ ਜਿਹੜੇ ਆ ਉਹ ਜਾਰੀ ਕੀਤੇ ਆ। ਇਸੇ ਦੇ ਨਾਲ ਬਾਈਡਨ ਪ੍ਰਸ਼ਾਸਨ 1000 ਮਿਲਟਰੀ ਦੇ ਡਾਕਟਰ, ਨਰਸਿਸ, ਪੈਰਾਮੈਡਿਕਸ ਤੇ ਹੋਰ ਜਿਹੜੇ ਹੈਲਥ ਕੇਅਰ ਪਰਸਨਲ ਆ ਉਹਨਾਂ ਨੂੰ ਇਸ ਟਾਈਮ ਜਿਨ੍ਹਾਂ ਦਾ ਜ਼ੋਰ ਲੱਗ ਚੁੱਕਾ ਹੈ ਹਸਪਤਾਲਾਂ ਦਾ, ਉਹਨਾਂ ਦੀ ਮਦਦ ਕਰਨ ਦੇ ਲਈ ਜਿਹੜਾ ਉਹ ਹੁਣ ਬੁਲਾਇਆ ਜਾਵੇਗਾ। ਰਾਸ਼ਟਰਪਤੀ ਬਾਈਡਨ ਦੇ ਦੁਆਰਾ ਫੀਮਾ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਇਹ ਕੰਮ ਜਿਹੜਾ ਉਹ ਦਿੱਤਾ ਜਾਊਗਾ ਵੀ ਉਹ ਸੂਬਿਆਂ ਦੇ ਨਾਲ ਤੇ ਜਿਹੜੀਆਂ ਟੈਰੀਟਰੀਜ਼ ਦੇ ਨਾਲ ਮਿਲ ਕੇ ਕੰਮ ਕਰਨ। ਹਸਪਤਾਲ ਦੇ ਬੈੱਡ ਜਿਹੜੇ ਆ ਉਹ ਪਹਿਲਾਂ ਤਿਆਰ ਕੀਤੇ ਜਾਣ, ਜਿਹੜੀਆਂ ਸਰਜਿਸ ਆ ਵੇਵ ਜਿਹੜੀ ਆ ਉਹ ਆ ਰਹੀ ਆ ਉਸ ਤੋਂ ਪਹਿਲਾਂ। ਫੈਡਰਲ ਅਫੀਸ਼ੀਅਲਸ ਹੈਗੇ ਆ ਉਹਨਾਂ ਨੂੰ N95 ਮਾਸਕ, ਗਲਵਜ਼, ਗਾਊਨਸ, ਵੈਂਟੀਲੇਟਰ ਜਿਹੜੇ ਵੀ ਨੈਸ਼ਨਲ ਸਟਾਕ ਪਾਈਲ ਦੇ ਵਿੱਚ ਪਏ ਆ ਉਹਨਾਂ ਦੇ ਵਿੱਚੋਂ ਸ਼ਿਪਮੈਂਟਸ ਰੈਡੀ ਕਰਕੇ ਜਿਹੜੀਆਂ ਘੱਲਣੀਆਂ ਕਹਿੰਦੇ ਆ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਆ। ਮੈਡੀਕਲ ਸਪਲਾਈਜ਼, ਰੈਪਿਡ ਅਸਿਸਟੈਂਸ ਦੇ ਲਈ ਜਿਹੜੀ ਉਹ ਘੱਲੀ ਜਾ ਰਹੀ ਹੈਗੀ ਆ। ਬਾਈਡਨ ਪ੍ਰਸ਼ਾਸਨ ਹੁਣ ਇਹ ਜ਼ੋਰ ਲਾ ਰਿਹਾ ਆ ਵੀ ਤਿਆਰੀ ਜਿਹੜੀ ਆ ਉਹ ਵੇਵ ਆਉਣ ਤੋਂ ਪਹਿਲਾਂ ਜਿਹੜੀ ਉਹ ਹੋਵੇ। ਕਹਿੰਦੇ ਬਹੁਤੀ ਤਿਆਰੀ ਕਰ ਲਈ ਜਾਵੇ ਤਾਂ ਠੀਕ ਆ, ਉਹ ਘਟਣੀ ਨਹੀਂ ਚਾਹੀਦੀ, ਵੱਧ ਪੈ ਜਾਵੇ ਤਾਂ ਉਸ ਦੀ ਆਪਾਂ ਨੂੰ ਕੋਈ ਫਿਕਰ ਜਿਹੜੀ ਉਹ ਨਾ ਹੋਵੇ। ਸੋ ਇੰਟਰਨੈਸ਼ਨਲ ਟਰੈਵਲਸ ਦੇ ਲਈ ਆਲਰੇਡੀ ਸਭ ਤੋਂ ਸਖਤ ਜਿਹੜੀ ਟੈਸਟਿੰਗ ਰਿਕੁਆਇਰਮੈਂਟ 24 ਘੰਟਿਆਂ ਵਾਲੀ ਜਿਹੜੀ ਉਹਨਾਂ ਨੇ ਰੱਖੀ ਆ। ਫੁੱਲੀ ਵੈਕਸੀਨੇਟਿਡ ਹੀ ਜਿਹੜੇ ਲੋਕਾਂ ਨੂੰ, ਜਿਹੜੇ ਅਮਰੀਕਨ ਨਹੀਂ ਹੈਗੇ ਉਹਨਾਂ ਸਾਰਿਆਂ ਨੂੰ ਫੁੱਲੀ ਵੈਕਸੀਨੇਟ ਹੋ ਕੇ ਹੀ ਵਾਪਸ ਆਉਣ ਦੀ ਜਿਹੜੀ ਉਹ ਇਜਾਜ਼ਤ ਆ। ਤੇ ਨੈਗੇਟਿਵ ਟੈਸਟ ਹੋਣਾ ਹੁਣ ਲਾਜ਼ਮੀ ਜਿਹੜਾ ਉਹ ਹੈਗਾ ਆ ਜਿੰਨੇ ਵੀ ਅਮਰੀਕਾ ਦੇ ਵਿੱਚ ਮੁੜ ਦਾਖਲ ਹੋਣਾ ਆ ਹਵਾਈ ਸਫ਼ਰ ਦੇ ਜ਼ਰੀਏ। ਜੀ, ਇਹ ਵੀ ਨਵੀਂ ਸਟੱਡੀ ਆਈ ਆ ਵੀ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਆ, ਜੇ ਉਹਨਾਂ ਨੂੰ ਕਰੋਨਾ ਦੁਆਰਾ ਕੀ ਹੁੰਦਾ ਆ ਤੇ ਉਹਨਾਂ ਦੀ ਇਮਿਊਨਿਟੀ ਬਹੁਤ ਸਟਰੋਂਗ ਹੋ ਜਾਂਦੀ ਆ। 2000% ਤੱਕ ਉਹਨਾਂ ਦੇ ਵਿੱਚ ਜਿਹੜੀਆਂ ਐਂਟੀਬਾਡੀਜ਼ ਆ ਉਹ ਅਪ ਹੁੰਦੀਆਂ। ਇਹ ਨਵੀਂ ਸਟੱਡੀ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਤੋਂ ਆਈ ਆ, ਜਿੱਥੇ ਉਹਨਾਂ ਨੇ 26 ਦੇ ਕਰੀਬ ਲੋਕ ਆ ਜਿਨ੍ਹਾਂ ਨੂੰ ਸਟੱਡੀ ਕੀਤਾ ਹੈਗਾ। ਇਸੇ ਤਰ੍ਹਾਂ ਇੱਕ ਡਾਕਟਰ ਮੋਨਿਕਾ ਗਾਂਧੀ ਹੈਗੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਤੋਂ, ਉਹਨਾਂ ਨੇ ਇਹ ਵੀ ਕਿਹਾ ਆ ਵੀ ਇਹ ਇੱਕ ਤਰ੍ਹਾਂ ਨਾਲ ਬ੍ਰੇਕ ਥਰੂ ਹੈਗੀ ਆ ਇਨਫੈਕਸ਼ਨ ਦੇ ਸੰਬੰਧ ਦੇ ਵਿੱਚ, ਵੀ ਇੰਨੀ ਸਟਰੋਂਗ ਇਮਿਊਨਿਟੀ ਉਹਨਾਂ ਲੋਕਾਂ ਦੇ ਵਿੱਚ ਆਉਂਦੀ ਹੈਗੀ ਆ ਜਿਨ੍ਹਾਂ ਦੇ ਆਲਰੇਡੀ ਵੈਕਸੀਨੇਟਡ ਹੋ ਚੁੱਕੇ ਹੈਗੇ ਆ। ਸੋ ਭਾਈ ਜਿੰਨੇ ਵੀ ਸਾਡੇ ਸਰੋਤੇ ਆ, ਇੱਕ ਵਾਰੀ ਫੇਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹਨੇ ਨਹੀਂ ਵੈਕਸੀਨ ਲਵਾਇਆ ਉਹ ਜ਼ਰੂਰ ਲਵਾਓ। ਐਵੇਂ ਕੋਈ ਪੋਲੀਟੀਕਲੀ ਸੋਚੀ ਨਾ ਜਾਓ ਕਿਤੇ ਮੁੜ ਕੇ ਫਿਰ ਉਹੀ ਨਾ ਹੋਵੇ ਵੀ ਫਿਰ ਬੰਦਾ ਜਿਸ ਤਰ੍ਹਾਂ ਉਹ ਕਹਿੰਦਾ ਵੀ ਲਾਈਫ ਇੱਕੋ ਵਾਰੀ ਬੰਦੇ ਨੂੰ ਮਿਲਦੀ ਹੈਗੀ ਆ।
ਜੀ। ਸੋ ਹਰਜੋਤ ਸਿੰਘ ਜੀ, ਜਿਹੜੇ ਹੋਮ ਟੈਸਟਿੰਗ, ਜਿਹੜੇ ਐਟ ਹੋਮ ਟੈਸਟ ਆ, ਉਹਨਾਂ ਦੀ ਡਿਮਾਂਡ ਇੰਨੀ ਕੁ ਜ਼ਿਆਦਾ ਹੁਣ ਜਿਹੜੀ ਉਹ ਵੱਧ ਚੁੱਕੀ ਹੈਗੀ ਆ। ਕਹਿੰਦੇ ਵੀ ਕ੍ਰਿਸਮਸ ਹੌਲੀਡੇਜ਼ ਦੇ ਲਈ ਜਿਹੜੇ ਪਰਿਵਾਰ ਨੇ, ਜਿਨ੍ਹਾਂ ਨੇ ਆਪਸ ਦੇ ਵਿੱਚ ਜਿਹੜਾ ਮਿਲਣਾ ਆ, ਉਹਨਾਂ ਦੇ ਵਿੱਚ ਇਸ ਦੀ ਖਾਸ ਕਰਕੇ ਮੰਗ ਵਧੀ ਪਈ ਹੈਗੀ ਆ। ਕਹਿੰਦੇ ਜੀ, ਵੀ ਇਸ ਟਾਈਮ ਵਾਲ ਗ੍ਰੀਨ ਤੇ ਸੀਵੀਐਸ ਦੇ ਜਿਹੜੇ ਸਟੋਰਸ ਹੈਗੇ ਆ, ਉਹਨਾਂ ਦੇ ਲਈ, ਉਹਨਾਂ ਦੇ ਵਿੱਚ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਵੱਧ ਚੁੱਕੀ ਆ। ਮਿਲੀਅਨਸ ਦੇ ਵਿੱਚ ਲੋਕਾਂ ਨੇ ਇਸ ਦੇ ਵਿੱਚ ਮੰਗ ਕੀਤੀ ਆ ਵੀ ਭਾਈ ਸਾਡੇ ਕੋਲ ਵੱਧ ਤੋਂ ਵੱਧ ਜਿਹੜੇ ਐਟ ਹੋਮ ਟੈਸਟ ਜਿਹੜੇ ਉਹ ਆ ਸਕਣ। ਜੀ, ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ। ਡੈਮੋਕ੍ਰੇਟਸ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਫਸੇ ਹੋਏ ਦਿਖਾਈ ਦੇ ਰਹੇ ਹੈਗੇ ਆ। ਜਦੋਂ ਤੋਂ ਹੀ ਸੈਨੇਟਰ ਜੋ ਮੈਨਸ਼ਨ ਹੋਣਾ ਨੇ ਜਿਹੜਾ ਨਵਾਂ ਬਿੱਲ ਸੀਗਾ, ਬਿਲਡ ਬੈਕ ਬੈਟਰ ਬਿੱਲ, ਉਹਨੂੰ ਉਹਦੀ ਸਪੋਰਟ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ, ਕਿਉਂਕਿ ਡੈਮੋਕ੍ਰੇਟਸ ਦੇ ਲਈ ਇਹ ਇੱਕ ਬਹੁਤ ਵੱਡਾ ਏਜੰਡਾ ਸੀ, ਜਿਹਦੇ ਨਾਲ ਉਹਨਾਂ ਨੂੰ ਸਪੋਰਟ ਬਹੁਤ ਮਿਲਣੀ ਸੀ। ਸੋ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਆਪਾਂ ਕੀ ਕਰੀਏ। $1.75 ਟ੍ਰਿਲੀਅਨ ਦਾ ਇਹ ਜਿਹੜਾ ਪ੍ਰਪੋਜ਼ਲ ਸੀਗਾ, ਅਤੇ ਦੂਸਰਾ ਕੀ ਆ ਵੀ ਬਹੁਤ ਸਾਰੇ ਡੈਮੋਕ੍ਰੇਟ ਕਾਂਗਰਸਮੈਨ, ਸੈਨੇਟਰ, ਉਹਨਾਂ ਨੇ ਓਪਨਲੀ ਜਿਹੜੇ ਮੈਨਸ਼ਨ ਸੈਨੇਟਰ ਆ, ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹ ਹੁਣ ਹੋਰ ਵੀ ਆਪਣੇ ਇੱਕ ਤਰ੍ਹਾਂ ਨਾਲ ਗੁੱਸੇ ਵਿੱਚ ਆ ਗਿਆ, ਜਿੱਥੇ ਕਹਿੰਦੇ ਲੱਗਦਾ ਸੀ ਵੀ ਕਿ ਇੱਕ ਵਾਰੀ ਫੇਰ ਉਹ ਕੰਪਰੋਮਾਈਜ਼ ਕਰ ਸਕਦੇ ਆ ਕੁਛ ਇਸ਼ੂਜ਼ ਦੇ ਉੱਤੇ। ਅਤੇ ਜੇ ਕਹਿੰਦੇ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਇਹ ਬਿੱਲ ਪਾਸ ਨਹੀਂ ਹੁੰਦਾ, ਅਤੇ ਡੈਮੋਕ੍ਰੇਟ ਪਾਰਟੀ ਦੇ ਲਈ ਕਾਫੀ ਹਾਰਡ ਟਾਈਮ ਹੋਊਗਾ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਆ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਇਹ ਕਿਹਾ ਆ ਵੀ ਨੋ ਮੈਟਰ ਵਟ, ਜੇ ਜੋ ਮੈਨਸ਼ਨ ਨਹੀਂ ਵੀ ਸਪੋਰਟ ਕਰਦੇ, ਤਦ ਵੀ ਅਸੀਂ ਜਿਹੜਾ ਬਿੱਲ ਆ ਉਹ ਫਲੋਰ 'ਤੇ ਲੈ ਆਵਾਂਗੇ, ਅਤੇ ਉਹ ਪਾਸ ਹੁੰਦਾ ਜਾਂ ਨਹੀਂ ਇਹ ਹੁਣ ਬਾਅਦ ਦੀ ਗੱਲ ਆ। ਪਰ ਕਾਫੀ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਹੁਣ ਕਸ਼ਮਕਸ਼ ਚੱਲ ਰਹੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹਨਾਂ ਨੂੰ ਹੁਣ ਰੌਕ ਐਂਡ ਹਾਰਡ ਪਲੇਸ ਦੇ ਦਰਮਿਆਨ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਟਾਈਮ ਫਸ ਚੁੱਕੇ ਹੈਗੇ ਆ। ਉਹਨਾਂ ਨੂੰ ਸਮਝ ਜਿਹੜੀ ਉਹ ਨਹੀਂ ਆ ਰਹੀ। ਜੋ ਮੈਨਸ਼ਨ ਦੀ ਬਹੁਤ ਜ਼ਿਆਦਾ ਨਖੇਦੀ ਡੈਮੋਕ੍ਰੇਟ ਸਫ਼ਿਆਂ ਦੇ ਵਿੱਚ ਜਿਹੜੀ ਕਹਿੰਦੇ ਆ ਵੀ ਉਹ ਹੋ ਰਹੀ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਆਪਣੇ ਆਪ ਨੂੰ ਮੈਨ ਆਫ ਵਰਡ ਆਖਦਾ ਸੀਗਾ ਵੀ ਜ਼ੁਬਾਨ ਦਾ ਪੱਕਾ ਹੈ, ਪਰ ਕਹਿੰਦੇ ਵੀ ਇਹ ਜ਼ੁਬਾਨ ਦੇ ਕੇ ਜਿਹੜਾ ਉਹ ਵਿਟਰ ਗਿਆ, ਮੁੱਕਰ ਗਿਆ, ਤੇ ਹੁਣ ਕਹਿੰਦੇ ਵੀ ਹੀ ਇਜ਼ ਨਾਟ ਅ ਮੈਨ ਆਫ ਹਿਜ਼ ਵਰਡ। ਸੋ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਜਿਨ੍ਹਾਂ ਨੇ ਹਾਊਸ ਦੇ ਵਿੱਚ ਇਸ ਬਿੱਲ ਦੇ ਉੱਤੇ ਵੋਟ ਪਾਈ ਆ, ਇੱਕ ਹਿਸਾਬ ਦੇ ਲਈ ਉਹਨਾਂ ਦੇ ਲਈ ਇਹ ਇੱਕ ਫੈਸਲਾ ਕੁਨ ਵੋਟ ਉਹਨਾਂ ਦੇ ਕਰੀਅਰ ਦੇ ਲਈ ਸਾਬਤ ਹੋ ਸਕਦੀ, ਖਾਸ ਕਰਕੇ ਜਿਹੜੀਆਂ ਸਵਿੰਗ ਜਿਹੜੀਆਂ ਸੀਟਸ ਹੁੰਦੀਆਂ ਆ ਉਹਨਾਂ ਨੂੰ ਲੈ ਕੇ। ਸੋ $2.25 ਟ੍ਰਿਲੀਅਨ ਦੇ ਇਸ ਬਿੱਲ ਦੇ ਲਈ ਉਹਨਾਂ ਨੇ ਵੋਟ ਤਾਂ ਜਿਹੜੀ ਉਹ ਪਾ ਦਿੱਤੀ ਹੈ, ਪਰ ਸੈਨੇਟ ਦੇ ਵਿੱਚ ਇਸ ਦਾ ਕੋਈ ਰਾਹ ਜਿਹੜਾ ਆ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਕਹਿੰਦੇ ਵੀ ਇੱਥੋਂ ਤੱਕ ਵੀ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਹੋਈ ਵੀ ਜਿਹੜਾ ਤੁਹਾਡਾ ਏਜੰਡਾ ਇਸ ਦੇ ਵਿੱਚ ਹੈਗਾ, ਆਪਾਂ ਉਸ ਦੇ ਇਰਦ ਗਿਰਦ ਵੀ ਜਿਹੜਾ ਕੁਝ ਕਰ ਸਕਦੇ ਹਾਂ, ਪਰ ਮੈਨਸ਼ਨ ਨੇ ਇਸ ਤੋਂ ਵੀ ਇਨਕਾਰ ਜਿਹੜਾ ਆ ਉਹ ਕਰ ਦਿੱਤਾ। ਲੋਕਾਂ ਨੂੰ ਕਹਿੰਦੇ ਵੀ ਨੈਗੋਸ਼ੀਏਟਰਸ ਨੂੰ ਇਹ ਭਰਮਾਉਂਦਾ ਰਿਹਾ ਜੋ ਮੈਨਸ਼ਨ, ਉਹ ਕਹਿੰਦਾ ਰਿਹਾ ਵੀ ਕੋਈ ਨਹੀਂ ਆਪਾਂ ਕਰਦੇ ਹਾਂ, ਤਾਂ ਅਖੀਰ 'ਚ ਆ ਕੇ ਜਿਹੜਾ ਆ ਉਹ ਸ਼ਰੇਆਮ ਹੀ ਇਸ ਦੇ ਵਿੱਚ ਵੋਟ ਪਾਉਣ ਤੋਂ ਇਸ ਦੇ ਇਨਕਾਰੀ ਹੋ ਗਿਆ। ਇਸ ਦੇ ਉਲਟ ਜਿਹੜਾ ਉਹ ਆ ਚੁੱਕਾ ਹੈਗਾ ਆ। ਜੋ ਮੈਨਸ਼ਨ ਇਹ ਮੰਗ ਕਰਦਾ ਆ ਵੀ ਜਿਹੜਾ ਇਹ ਬਿੱਲ ਆ ਇਸ ਨੂੰ ਕਮੇਟੀਜ਼ ਦੇ ਥਰੂ ਲੈ ਕੇ ਜਾ ਕੇ ਫਿਰ ਸੈਨੇਟ ਦੇ ਵਿੱਚ ਪੇਸ਼ ਕੀਤਾ ਜਾਵੇ। ਤੇ ਜਿਹੜੇ ਦੂਜੇ ਡੈਮੋਕ੍ਰੇਟਸ ਆ ਉਹ ਕਾਲੇ ਇਸ ਲਈ ਪਏ ਆ ਵੀ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਜੇ ਕੁਛ ਇਹ ਪੇਸ਼ ਨਾ ਕਰ ਸਕੇ ਤਾਂ ਲੋਕਾਂ ਮੋਰੇ ਕੀ ਜਿਹੜਾ ਮੂੰਹ ਉਹ ਲੈ ਕੇ ਜਾਣਗੇ। ਤੇ ਜੇ ਕਮੇਟੀਜ਼ ਦੇ ਥਰੂ ਸੈਨੇਟ ਕੋਲ ਆਉਂਦਾ ਹੈ ਤਾਂ ਫਿਰ ਇਹਨਾਂ ਨੂੰ 60 ਵੋਟਾਂ ਦੀ ਜ਼ਰੂਰਤ ਹੋਊਗੀ। ਅਜੇ ਤਾਂ ਡੈਮੋਕ੍ਰੇਟਸ ਨੂੰ 50 ਵੋਟਾਂ ਲੈਣੀਆਂ ਜਿਹੜੀਆਂ ਆ ਉਹ ਔਖੀਆਂ ਹੋਈਆਂ ਪਈਆਂ ਆ। ਸੋ ਕਹਿੰਦੇ ਵੀ ਕਈ ਮਹੀਨੇ ਉਸ ਦੇ ਵਿੱਚ ਲੱਗਦੇ ਹੁੰਦੇ ਆ ਤੇ ਗਰੰਟੀ ਉਹਦੇ ਵਿੱਚ ਫਿਰ ਕੋਈ ਨਹੀਂ ਵੀ ਇਹਨਾਂ ਦਾ ਪਾਸ ਹੋ ਜਾਊਗਾ। ਕਹਿੰਦੇ ਵੀ 2009 ਦਾ ਵੇਲਾ ਇੱਕ ਵਾਰੀ ਫਿਰ ਡੈਮੋਕ੍ਰੇਟਸ ਨੂੰ ਜਿਹੜਾ ਉਹ ਯਾਦ ਆ ਰਿਹਾ ਆ। 2009 ਦੇ ਵਿੱਚ ਡੈਮੋਕ੍ਰੇਟਸ ਬੜੀ ਵੱਡੀ ਮੈਜੋਰਟੀ ਦੇ ਨਾਲ ਹਾਊਸ ਨੂੰ ਜਿੱਤ ਕੇ ਪਹੁੰਚੇ ਸੀਗੇ, ਜਿੱਥੇ ਕਿ ਉਹਨਾਂ ਨੇ ਫੋਸਲ ਫਿਊਲ ਇੰਡਸਟਰੀ ਦੇ ਉਲਟ ਜਾ ਕੇ ਗ੍ਰੀਨ ਹਾਊਸ ਗੈਸ ਐਮਿਸ਼ਨਸ ਦੇ ਉੱਤੇ ਕਾਬੂ ਪਾਉਣ ਦੇ ਲਈ ਇੱਕ ਕਾਫੀ ਕਰੜਾ ਜਿਹੜਾ ਆ ਉਹ ਬਿੱਲ ਲਿਆਂਦਾ, ਜਿਸ ਦੇ ਵਿੱਚ ਉਹਨਾਂ ਦੀ ਹੀ ਪਾਰਟੀ ਦੇ ਜਿਹੜੇ 44 ਡੈਮੋਕ੍ਰੇਟਸ ਆ ਉਹਨਾਂ ਨੇ ਉਸ ਬਿੱਲ ਦੇ ਅਗੇਂਸਟ ਵੋਟ ਜਿਹੜੀ ਉਹ ਕੀਤੀ।
ਪਰ ਉਸ ਬਿੱਲ ਨੂੰ ਸੈਨੇਟ ਨੇ ਪੂਰੀ ਤਰ੍ਹਾਂ ਇਗਨੋਰ ਜਿਹੜਾ ਉਹ ਕਰ ਦਿੱਤਾ ਤੇ ਹਾਊਸ ਦੇ ਡੈਮੋਕ੍ਰੇਟਸ ਨੇ ਕਿਹਾ ਵੀ ਅਸੀਂ ਇੰਨੀ ਜਿਹੜੀ ਇੱਕ ਔਖੀ ਵੋਟ ਇਸ ਬਿੱਲ ਦੇ ਉੱਤੇ ਜਿਹੜੀ ਉਹ ਪਾਈ ਤੇ ਬਾਅਦ ਦੇ ਵਿੱਚ ਉਸ ਬਿੱਲ ਦਾ ਕੁਝ ਬਣਿਆ ਨਹੀਂ ਤੇ ਲੋਕਾਂ ਦੇ ਮੂਹਰੇ ਅਸੀਂ ਕੀ ਮੂੰਹ ਦਿਖਾਵਾਂਗੇ। ਨੈਂਸੀ ਪਲੋਸੀ ਵੀ ਉਸ ਟਾਈਮ ਦੇ ਉੱਤੇ ਸਪੀਕਰ ਸੀਗੀ, ਅੱਜ ਵੀ ਜਿਹੜੀ ਆ ਉਹ ਸਪੀਕਰ ਆ ਤੇ ਉਸ ਨੂੰ ਜਿਹੜਾ ਇਹ ਪੁੱਛਿਆ ਗਿਆ ਵੀ ਕੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਬਿਲਡ ਬੈਕ ਬੈਟਰ ਦੇ ਉੱਤੇ ਵੋਟ ਪਵਾ ਕੇ ਹਾਊਸ ਦੇ ਵਿੱਚ ਫਿਰ ਉਹੀ ਚੀਜ਼ ਜਿਹੜੀ ਇਹ ਕੀਤੀ ਜਿਹੜੀ 2009 ਦੇ ਵਿੱਚ ਵਾਪਰੀ ਸੀਗੀ। ਸੋ ਉਸਨੇ ਕਿਹਾ ਹਾਂ ਕੀਤੀ ਤਾਂ ਹੈਗੀ ਆ, ਪਰ ਕਹਿੰਦੀ ਵੀ ਸਾਡਾ ਏਜੰਡਾ ਇਹ ਕਲੀਅਰ ਆ ਵੀ ਅਸੀਂ ਇਸ ਨੂੰ ਪਾਸ ਕਰਵਾਉਣਾ ਚਾਹੁੰਦੇ ਆ। ਡਜ਼ਨਟ ਮੈਟਰ ਵਾਟ ਹੈਪਨਸ, ਲੋਕਾਂ ਦੇ ਕੈਰੀਅਰਸ ਦੀ ਇਸ ਦੇ ਵਿੱਚ ਪੋਲੀਟੀਸ਼ੀਅਨਸ ਦੇ ਬੇਸਿਕਲੀ ਕੈਰੀਅਰਸ ਦੀ ਗੱਲ ਨਹੀਂ ਆ, ਲੌਂਗ ਸਪੀਚਾਂ ਦੇ ਵਿੱਚ ਅਸੀਂ ਪਿੱਛੇ ਜਿਹੜਾ ਆ ਉਹ ਨਹੀਂ ਰਹਿਣਾ ਚਾਹੁੰਦੇ, ਪਰ ਅਸੀਂ ਬਿੱਲ ਨੂੰ ਇਹ ਅੱਗੇ ਫਿਊਚਰ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ। ਸੋ ਇਸੇ ਹੀ ਬਿਲਡ ਬੈਕ ਬੈਟਰ ਦੇ ਤਹਿਤ ਕਹਿੰਦੇ ਇੱਕ ਸਾਲਟ ਪਲਾਨ ਜਿਹੜਾ ਆ ਉਹ ਰੱਖਿਆ ਗਿਆ ਸੀਗਾ। ਸੋ ਸਾਲਟ ਪਲਾਨ ਕਹਿੰਦੇ ਵੀ ਇਹ ਸੀਗਾ ਸਟੇਟ ਤੇ ਲੋਕਲ ਟੈਕਸਿਸ ਨੂੰ ਡਿਡਕਟ ਕਰਨ ਦਾ ਇਸ ਦੇ ਵਿੱਚ ਆਪਸ਼ਨ ਸੀਗੀ, ਜਿਹੜਾ ਦੋਹਰੀ ਵਾਰੀ ਇਨਕਮ ਟੈਕਸ ਦੇ ਉੱਤੇ ਅਦਰਵਾਈਜ਼ ਜਿਹੜਾ ਉਹ ਲੱਗਦਾ ਹੈਗਾ ਵੀ ਉਸ ਦੇ ਵਿੱਚ ਇੱਕੋ ਵਾਰੀ ਫਿਰ ਕਟੌਤੀ ਜਿਹੜੀ ਆ ਉਹ ਹੋਇਆ ਕਰਨੀ ਸੀਗੀ। ਸੋ ਹੁਣ ਦੇਖੋ ਕੀ ਬਣਦਾ ਆ ਕਿ ਨਵੇਂ ਸਾਲ ਦੇ ਵਿੱਚ ਜੋ ਮੈਂਸ਼ਨ ਆਪਣੇ ਇਸ ਇਰਾਦੇ ਤੋਂ ਉਲਟ ਜਿਹੜਾ ਉਹ ਜਾਂਦਾ ਆ ਜਾਂ ਨਹੀਂ। ਹੁਣ ਹਾਲ ਦੀ ਘੜੀ ਹਰਜੋਤ ਸਿੰਘ ਜੀ ਜਿਹੜੀ ਸੈਨੇਟਰ ਸਿਨੇਮਾ ਆ ਉਹ ਤਾਂ ਇਦਾਂ ਲੱਗਦਾ ਵੀ ਉਹ ਇਸ ਚੀਜ਼ ਦੇ ਨਾਲ ਸਹਿਮਤ ਜਿਹੜੀ ਹੋ ਚੁੱਕੀ ਹੈ, ਕਿਉਂਕਿ ਉਹਨੂੰ ਵੀ ਲੱਗ ਰਿਹਾ ਸੀਗਾ ਵੀ ਜੇ ਮੈਂ ਨਹੀਂ ਹੁੰਦੀ ਤੇ ਹੁਣ ਮੇਰੇ ਹੀ ਜਿਹੜੇ ਸਮਰਥਕ ਆ ਉਹ ਮੇਰੇ ਉਲਟ ਜਿਹੜੇ ਆ ਉਹ ਹੁੰਦੇ ਜਾ ਰਹੇ ਆ, ਜਿੱਥੇ ਇਹ ਇੱਕ ਸਵਿੰਗ ਸੀਟ ਜਿਹੜੀ ਆ ਉਹ ਜਿੱਤੀ ਸੀ। ਜੀ, ਅਗਲੀ ਖਬਰ ਸੈਨ ਐਂਟੋਨੀਓ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ ਕੱਲ ਇੱਕ 3 ਸਾਲਾਂ ਦੀ ਬੱਚੀ ਲੀਨਾ ਸਰਦਾਰ ਕਿਲ ਕਰਕੇ ਡਿਸਅਪੀਅਰ ਹੋ ਗਈ। ਸੋ ਐਂਬਰ ਅਲਰਟ ਉੱਥੇ ਜਾਰੀ ਕੀਤਾ ਗਿਆ ਆ। ਪੁਲਿਸ ਦੇ ਚੀਫ ਵਿਲੀਅਮ ਮੈਕਮੈਨਸ ਨੇ ਇਹ ਕਿਹਾ ਵੀ ਨਾਰਥ ਸਾਈਡ ਅਪਾਰਟਮੈਂਟ ਕੰਪਲੈਕਸ 'ਚ ਉਹ ਸ਼ਾਮੀ ਹੋਰ ਬੱਚਿਆਂ ਦੇ ਨਾਲ ਖੇਲ ਰਹੀ ਸੀ ਤੇ ਜਦੋਂ ਸ਼ਾਮ ਨੂੰ 7:15 ਤੇ ਫੈਮਿਲੀ ਨੇ ਪੁਲਿਸ ਨੂੰ ਦੱਸਿਆ, ਉਸੇ ਟਾਈਮ ਤੇ ਐਂਬਰ ਅਲਰਟ ਜਾਰੀ ਕੀਤਾ ਗਿਆ। 300 ਦੇ ਕਰੀਬ ਅਪਾਰਟਮੈਂਟਸ ਹੈਗੀਆਂ, ਕੱਲੀ ਅਪਾਰਟਮੈਂਟ ਚੈੱਕ ਕਰ ਰਹੇ ਆ ਪੁਲਿਸ ਵਾਲੇ ਤੇ ਨਾਲ ਦੀ ਨਾਲ ਜਿੰਨੇ ਵੀ ਕੈਮਰੇ ਉਸ ਏਰੀਏ 'ਚ ਲੱਗੇ ਹੋਏ ਆ, ਕਿਹੜੇ ਲੋਕ ਆਏ ਤੇ ਕਿਹੜੇ ਗਏ, ਇਹ ਪੂਰਾ ਜਿਹੜਾ ਅਲਰਟ ਆ USA ਦੇ ਵਿੱਚ ਜਾਰੀ ਕੀਤਾ ਗਿਆ। ਇਸ 3 ਸਾਲਾਂ ਦੀ ਬੱਚੀ ਜਿਹੜੀ ਕਿ ਗਵਾਚ ਗਈ ਆ, 4 ਫੁੱਟ ਲੰਮੀ ਤੇ 55 ਪਾਉਂਡ ਉਹਦਾ ਭਾਰ ਹੈਗਾ, 3 ਸਾਲਾਂ ਦੀ ਬੱਚੀ ਆ ਜੀ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਜਿਹੜੀ ਰਾਈਟ ਵਿੰਗ ਵਾਲਿਆਂ ਦੀ ਕਾਨਫਰੰਸ ਹੁੰਦੀ ਹੈ ਟਰਨਿੰਗ ਪੁਆਇੰਟ USA, ਉਸ ਕਾਨਫਰੰਸ ਦੇ ਵਿੱਚ ਫੌਕਸ ਨਿਊਜ਼ ਦਾ ਹੋਸਟ ਜੈਸੀ ਵਾਟਰਸ ਜਿਹੜਾ ਉਹ ਬੋਲ ਰਿਹਾ ਸੀ, ਉਸਨੇ ਬੋਲਦੇ ਕਹਿੰਦੇ ਅਜਿਹੀ ਗੱਲ ਕਹਿ ਦਿੱਤੀ ਜਿਹੜੀ ਲੋਕਾਂ ਦੇ ਹਲਕ ਦੇ ਵਿੱਚੋਂ ਜਿਹੜੀ ਇੱਕ ਹਿਸਾਬ ਦੇ ਨਾਲ ਨਹੀਂ ਨਿਕਲ ਰਹੀ। ਜੈਸੀ ਵਾਟਰਸ ਨੇ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਇਹ ਗੱਲ ਕਹਿਣ ਦੀ ਕਹਿੰਦੇ ਵੀ ਉਹ ਕੋਸ਼ਿਸ਼ ਕੀਤੀ ਵੀ ਡਾਕਟਰ ਫਾਊਚੀ ਨੂੰ ਐਮਬੁਸ਼ ਜਿਹੜਾ ਆ ਉਹ ਕਰ ਦਿੱਤਾ ਜਾਵੇ। ਕਹਿੰਦੇ ਵੀ ਨਾਓ ਯੂ ਗੋ ਇਨ ਫॉर the kill shot with an ambush deadly because he doesn't see it coming, ਵੀ ਉਸ ਨੂੰ ਦਿਖੂਗਾ ਨਹੀਂ, ਇਹਨੂੰ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਐਮਬੁਸ਼ ਕਹਿੰਦੇ ਆ ਵੀ ਕਰ ਸਕਦੇ ਆ। ਚਾਹੇ ਉਸਨੇ ਉਹ ਮਜ਼ਾਕ ਦੇ ਵਿੱਚ ਆਖੀ ਆ ਚਾਹੇ ਕਿੱਦਾਂ ਵੀ ਆ, ਉਸ ਦੇ ਉੱਤੇ ਟਿੱਪਣੀ ਕਰਦੇ ਹੋਏ ਡਾਕਟਰ ਫਾਊਚੀ ਜੋ ਕਿ ਪਿਛਲੇ 37 ਸਾਲਾਂ ਤੋਂ NIH ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਜ਼ ਦੇ ਡਾਇਰੈਕਟਰ ਹੈਗੇ ਆ, ਇਸ ਮੌਕੇ ਪ੍ਰੈਜ਼ੀਡੈਂਟ ਬਾਈਡਨ ਦੇ ਚੀਫ ਮੈਡੀਕਲ ਐਡਵਾਈਜ਼ਰ ਹੈਗੇ ਆ। ਉਹਨਾਂ ਨੇ ਕਿਹਾ ਵੀ ਬੜੇ ਹੀ ਹੌਰੀਬਲ ਰਿਮਾਰਕਸ ਵਾਟਰਸ ਦੇ ਦੁਆਰਾ ਜਿਹੜੇ ਦਿੱਤੇ ਗਏ ਆ। ਕਹਿੰਦੇ ਵੀ ਜਿਸ ਉਹ ਨਿਊਜ਼ ਏਜੰਸੀਜ਼ ਦੇ ਨਾਲ ਉਹ ਕੰਮ ਕਰਦਾ ਆ, ਉਹਨਾਂ ਨੇ ਕਿਹਾ ਉਹਨਾਂ ਨੇ ਇਸ ਨੂੰ ਕੁਝ ਕਹਿਣਾ ਨਹੀਂ ਆ ਤੇ ਬਹੁਤ ਮਾੜੀ ਗੱਲ ਹੈਗੀ ਆ ਵੀ ਅਜਿਹੇ ਲੋਕ ਜਿਹੜੇ ਪਬਲਿਕ ਸੈਟਿੰਗਸ ਦੇ ਵਿੱਚ ਪਬਲਿਕ ਅਫੀਸ਼ੀਅਲਸ ਨੂੰ ਇੱਕ ਹਿਸਾਬ ਦੇ ਨਾਲ ਮਾਰਨ ਦੀ ਗੱਲ ਜਿਹੜੀ ਉਹ ਕਰ ਰਹੇ ਆ। ਫੌਕਸ ਨਿਊਜ਼ ਨੇ ਹਾਲ ਦੀ ਘੜੀ ਇਸ ਦੇ ਉੱਤੇ ਕਮੈਂਟ ਕਰਨ ਤੋਂ ਇਨਕਾਰ ਜਿਹੜਾ ਆ ਉਹ ਕੀਤਾ ਹੈਗਾ ਆ। ਇਹ ਉਹਨਾਂ ਨੇ ਨਹੀਂ ਦੱਸਿਆ ਵੀ ਉਹ ਇਸ ਵਾਟਰਸ ਦੇ ਰਿਮਾਰਕਸ ਦੇ ਹੱਕ 'ਚ ਆ ਜਾਂ ਉਸ ਦੇ ਅਗੇਂਸਟ ਜਿਹੜੇ ਉਹ ਹੈਗੇ ਨੇ। ਜੀ, ਅਗਲੀ ਖਬਰ ਜਾਪਾਨ ਤੋਂ ਆ ਰਹੀ ਆ। ਜਾਪਾਨ ਨੇ ਅੱਜ 3 ਕੈਦੀਆਂ ਨੂੰ
ਜਿਹੜਾ ਆ ਇੱਕ ਤਰ੍ਹਾਂ ਨਾਲ ਫਾਹਾ ਲਾ ਕੇ ਮਾਰ ਦਿੱਤਾ, ਉਹਨਾਂ ਦੀ ਐਗਜ਼ੀਕਿਊਸ਼ਨ ਹੋਈ ਆ। 2019 ਤੋਂ ਬਾਅਦ ਇਹ ਹੁਣ ਫਿਰ 3 ਕੈਦੀਆਂ ਨੂੰ ਹੈਂਗ ਕੀਤਾ ਗਿਆ। ਯੂਜੂਅਲੀ ਜਾਪਾਨ 'ਚ ਬਹੁਤ ਘੱਟ ਹੁੰਦਾ ਆ, ਪਰ ਉੱਥੇ ਦੇ ਜਿਹੜੇ ਜਸਟਿਸ ਮਿਨਿਸਟਰ ਆ ਯਾਸੂਟੋਕਾ ਫੂਜੀਸ਼ਿਰੋ, ਉਹਨਾਂ ਨੇ ਇਹ ਕਿਹਾ ਆ ਵੀ ਇਹਨਾਂ ਦੇ ਕ੍ਰਾਈਮ ਬਹੁਤ ਹੀ ਖਤਰਨਾਕ ਸੀਗੇ। ਇੱਕ ਜਾਣੇ ਨੇ ਸੰਨ 2004 ਦੇ ਵਿੱਚ ਘਰ ਨੂੰ ਅੱਗ ਲਾਤੀ ਸੀ ਅਤੇ 7 ਜਾਣਿਆਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਜਿਹੜੇ 2 ਹੋਰ ਕੈਦੀ ਆ ਜਿਨ੍ਹਾਂ ਦੀ ਐਗਜ਼ੀਕਿਊਸ਼ਨ ਕੀਤੀ ਗਈ ਆ, ਉਹ 2003 ਦੇ ਵਿੱਚ ਇੱਕ ਪਾਰਲਰ ਦੇ ਇੰਪਲਾਈਜ਼ ਜਿਹੜੇ ਆ ਉਹਨਾਂ ਨੇ ਮਾਰਿਆ ਸੀ। ਜਸਟਿਸ ਮਿਨਿਸਟਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਇਹ ਘਿਨਾਉਣੇ ਕ੍ਰਾਈਮ ਸੀ, ਸੋ ਇਸ ਕਰਕੇ ਸਾਨੂੰ ਇਹ ਕੰਮ ਕਰਨਾ ਹੀ ਪੈਣਾ ਸੀ। ਜਾਪਾਨ ਦੇ ਵਿੱਚ ਕਹਿੰਦੇ ਵੀ ਜਿਹੜੇ ਵੀ ਬੰਦੇ ਨੂੰ ਮੌਤ ਦੀ ਸਜ਼ਾ ਇਸ ਤਰ੍ਹਾਂ ਦਿੱਤੀ ਜਾਂਦੀ ਆ, ਉਹਨੂੰ ਉਸ ਸਵੇਰ ਤੱਕ ਨਹੀਂ ਦੱਸਿਆ ਜਾਂਦਾ। ਇੱਦਾਂ ਨਹੀਂ ਵੀ ਪਹਿਲਾਂ ਉਹਨੂੰ ਦੱਸ ਦਿੱਤਾ ਜਾਵੇ ਵੀ ਤੇਰੀ ਇਸ ਡੇਟ ਨੂੰ ਐਗਜ਼ੀਕਿਊਸ਼ਨ ਹੋਣੀ ਹੈਗੀ ਆ। ਸੋ ਇਸ ਤੋਂ ਪਹਿਲਾਂ 2018 ਦੇ ਵਿੱਚ ਜਾਪਾਨ ਨੇ 15 ਲੋਕਾਂ ਨੂੰ ਐਗਜ਼ੀਕਿਊਟ ਕੀਤਾ ਸੀ, ਜਿਹਦੇ ਵਿੱਚੋਂ 13 ਇੱਕ ਕਲਟ ਮੈਂਬਰ ਸੀ, ਉਹਨਾਂ ਦਾ ਐਮ ਸ਼ਰਿੰਕੋਏ ਕਰਕੇ, ਜਿਨ੍ਹਾਂ ਨੇ 1995 ਦੇ ਵਿੱਚ ਨਰਵ ਗੈਸ ਅਟੈਕ ਕੀਤਾ ਸੀ ਟੋਕੀਓ ਦੇ ਸਬਵੇਜ਼ ਦੇ ਵਿੱਚ। ਜੀ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੀਕ੍ਰੇਟ ਸਰਵਿਸ ਵਾਲੇ ਕੋਵਿਡ-19 ਦੇ ਸਕੈਮਸ ਦੀ ਜਾਂਚ ਦੇ ਵਿੱਚ ਕਹਿੰਦੇ ਉਹ ਹੁਣ ਤੇਜ਼ੀ ਲਿਆ ਰਹੇ ਨੇ। 2 ਸਾਲ ਹੋ ਗਏ ਨੇ ਕਰੋਨਾ ਵਾਇਰਸ ਦੀ ਪੈਂਡੈਮਿਕ ਨੂੰ ਚੱਲਦਿਆਂ, ਤੇ ਹੁਣ ਤੱਕ ਯੂਐਸ ਸੀਕ੍ਰੇਟ ਸਰਵਿਸ ਦੇ ਦੁਆਰਾ $1.2 ਬਿਲੀਅਨ ਦੇ ਜਿਹੜੇ ਰਿਲੀਫ ਫੰਡਸ ਸੀਗੇ, ਜਿਹੜੇ ਫਰਾਡਸਟਰਸ ਉਹਨਾਂ ਨੇ ਹਥਿਆ ਲਏ ਸੀ, ਉਹਨਾਂ ਤੋਂ ਵਾਪਸ ਜਿਹੜੇ ਅਸੀਜ਼ ਇੱਕ ਹਿਸਾਬ ਦੇ ਨਾਲ ਕਰ ਲਏ ਆ। ਕੋਵਿਡ-19 ਨਾਲ ਰਿਲੇਟਡ ਫਰਾਡਸ ਨੂੰ ਕਹਿੰਦੇ ਇਕੋਨਮੀ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਪਹੁੰਚਾਇਆ। ਬਿਲੀਅਨਸ ਆਫ ਡਾਲਰ ਜਿਹੜੇ ਕਿ ਇਕੋਨਮੀ ਦੇ ਵਿੱਚ ਇੰਜੈਕਟ ਹੋਣੇ ਸੀ, ਇਹ ਕੁਛ ਚੁਣਿੰਦਾ ਲੋਕਾਂ ਨੇ, ਫਰਾਡਰਸ ਨੇ, ਸਕੈਮਰਸ ਨੇ ਉਹ ਸਰਕਾਰ ਦੇ ਹਥਿਆ ਲਏ, ਤਾਂ ਉਹਨਾਂ ਦਾ ਘਪਲਾ ਜਿਹੜਾ ਉਹ ਕਰ ਰਹੇ। ਸੋ ਹੁਣ ਸੀਕ੍ਰੇਟ ਸਰਵਿਸ ਕਹਿੰਦੇ ਬੜੀ ਤੇਜ਼ੀ ਦੇ ਨਾਲ ਉਹ ਇਹਨਾਂ ਜਿਹੜੇ ਕੋਵਿਡ-19 ਦੇ ਰਿਕਵਰੀ ਫੰਡਸ ਸਹੀ ਥਾਂ ਦੇ ਉੱਤੇ ਜਿਹੜੇ ਨਹੀਂ ਗਏ, ਸਕੈਮਰਸ ਨੇ ਜਿਹੜੇ ਆਏ ਆ, ਉਹਨਾਂ ਦੇ ਖਿਲਾਫ ਜਿਹੜੇ ਉਹ ਲਾ ਰਹੇ ਆ। ਸੋ ਕਹਿੰਦੇ ਵੀ ਸੀਕ੍ਰੇਟ ਸਰਵਿਸ ਨੇ ਕਿਹਾ ਵੀ ਸਾਡਾ ਨਿਸ਼ਾਨਾ ਇਹੀ ਆ ਵੀ ਅਸੀਂ ਜਿਹੜੀ ਜਾਂਚ ਕਰਕੇ ਮੈਕਸੀਮਾਈਜ਼ ਜਿਹੜਾ ਉਹ ਕਰਨਾ ਆ, ਤੇ ਵੱਧ ਤੋਂ ਵੱਧ ਰਿਕਵਰੀਆਂ ਜਿਹੜੀਆਂ ਆ ਇਸ ਦੇ ਵਿੱਚ ਕਰਨੀਆਂ ਆ। ਕਹਿੰਦੇ ਵੀ ਹੁਣ ਤੱਕ ਸੀਕ੍ਰੇਟ ਸਰਵਿਸ ਦੇ ਕੰਮ ਦੇ ਨਾਲ $2.3 ਬਿਲੀਅਨ ਜਿਹੜੇ ਕਿ ਗਲਤ ਹੱਥਾਂ ਦੇ ਵਿੱਚ ਗਏ ਸੀਗੇ ਉਹ ਵਾਪਸ ਪਰਤੇ ਨੇ, ਤੇ 100 ਤੋਂ ਵੱਧ ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਆ। 900 ਤੋਂ ਵੱਧ ਰਾਈਟ ਨਾਓ ਐਕਟਿਵ ਕ੍ਰਿਮੀਨਲ ਇਨਵੈਸਟੀਗੇਸ਼ਨਸ ਕੋਵਿਡ-19 ਦੇ ਰਿਲੇਟਡ ਫਾਈਨੈਂਸ਼ੀਅਲ ਫਰਾਡ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਆ। ਸੋ ਹੁਣ ਪਤਾ ਨਹੀਂ ਕਿਹਦਾ ਨੰਬਰ ਜਿਹੜਾ ਆ ਉਹ ਕਦੋਂ ਲੱਗ ਜਾਣਾ ਆ, ਕਿਹਦੀ ਖਬਰ ਜਿਹੜੀ ਉਹ ਕਦੋਂ ਆ ਜਾਣੀ ਆ, ਇਹ ਹੁਣ ਪਤਾ ਨਹੀਂ ਆ। ਜਸਟਿਸ ਡਿਪਾਰਟਮੈਂਟ ਦੀ ਮਦਦ ਦੇ ਨਾਲ ਇਹ ਸਾਰਾ ਕੰਮ ਸੀਕ੍ਰੇਟ ਸਰਵਿਸ ਵਾਲੇ ਕਰ ਰਹੇ ਨੇ। ਅਗਲੀ ਖਬਰ ਯੂਕੇ ਤੋਂ ਆ ਰਹੀ ਹੈ, ਜਿੱਥੇ ਕਿ ਯੂਕੇ ਦੀ ਇੱਕ ਕੋਰਟ ਨੇ ਦੁਬਈ ਦਾ ਜਿਹੜਾ ਪ੍ਰਿੰਸ ਹੈਗਾ ਆ ਉਸ ਨੂੰ ਇੱਕ $728 ਮਿਲੀਅਨ ਦਾ ਡਿਵੋਰਸ ਸੈਟਲਮੈਂਟ ਕੀਤਾ ਹੈਗਾ। ਦੁਬਈ ਦੀ ਪ੍ਰਿੰਸੈਸ ਇਸ ਟਾਈਮ ਯੂਕੇ 'ਚ ਰਹਿ ਰਹੀ ਆ ਆਪਣੇ 2 ਬੱਚਿਆਂ ਦੇ ਨਾਲ, ਤੇ ਕਹਿੰਦੇ ਵੀ ਸਭ ਤੋਂ ਵੱਡੀ ਇਹ ਸੈਟਲਮੈਂਟ ਯੂਕੇ ਦੀ ਕੋਰਟ ਵਿੱਚ ਗਿਣੀ ਜਾ ਰਹੀ ਹੈ ਡਿਵੋਰਸ ਦੇ ਮਾਮਲੇ ਦੇ ਵਿੱਚ। ਇਹਦੇ ਸੰਬੰਧ ਦੇ ਵਿੱਚ $333 ਮਿਲੀਅਨ ਕਹਿੰਦੇ 3 ਮਹੀਨਿਆਂ ਦੇ ਵਿੱਚ ਦੁਬਈ ਦੇ ਪ੍ਰਿੰਸ ਨੂੰ ਦੇਣਾ ਪਊਗਾ, ਆਪਣੀ ਜਿਹੜੀ ਉਹਦੀ ਐਕਸ ਹੁਣ ਪ੍ਰਿੰਸੈਸ ਆ, ਤੇ 2 ਬੱਚਿਆਂ ਦੀ ਸਿਕਿਉਰਿਟੀ ਦੇ ਲਈ ਵੀ ਪੂਰੀ ਲਾਈਫ ਲਈ ਸਿਕਿਉਰਿਟੀ ਦੇ ਪੈਸੇ ਦੇਣੇ ਪਊਗੇ। ਸੋ ਇਹ ਕਾਫੀ ਵੱਡੀ ਚੀਜ਼ ਸੈਟਲਮੈਂਟ ਆ ਯੂਕੇ ਦੀ ਕੋਰਟ ਨੇ ਕੀਤੀ ਹੈਗੀ ਆ। ਜੀ ਸੋ ਯੂਕੇ ਦੇ ਹਾਈ ਕੋਰਟ ਨੇ ਇਹ ਪਾਇਆ ਸੀਗਾ ਦੁਬਈ ਦੇ ਜਿਹੜਾ ਸ਼ੇਖ ਮੁਹੰਮਦ ਆ, ਇਸਨੇ ਹੈਕ ਕੀਤਾ ਸੀ ਆਪਣੀ ਇਸ ਜਨਾਨੀ ਦਾ ਫੋਨ ਇੱਕ ਸਪਾਈਵੇਅਰ ਦੀ ਜਿਹੜੀ ਆ ਉਹ ਵਰਤੋਂ ਕਰਕੇ, ਤੇ ਬਾਅਦ ਦੇ ਵਿੱਚ ਫਿਰ ਇਹ ਗਾਂਹ ਤੋਂ ਗਾਂਹ ਜਿਹੜੀ ਗੱਲ ਵੱਧਦੀ ਜਦੋਂ ਡਿਵੋਰਸ ਤੱਕ ਹੋਈ, ਤੇ 500 ਮਿਲੀਅਨ ਪਾਉਂਡ ਜੋ ਕਿ ਇੱਥੇ ਦਾ $700 ਤੋਂ ਵੱਧ ਮਿਲੀਅਨ ਜਿਹੜਾ ਉਹ ਕਹਿੰਦੇ ਬਣ ਜਾਂਦਾ ਆ,
ਉਸ ਦਾ ਸੈਟਲਮੈਂਟ ਆ ਉਹ ਕੀਤੀ ਹੈ। ਕਹਿੰਦਾ ਵੀ ਫਾਈਨਲ ਅਮਾਊਂਟ ਕੋਈ ਨਹੀਂ ਹੈਗਾ ਇਸ ਡਿਵੋਰਸ ਸੈਟਲਮੈਂਟ ਦਾ, ਕਿਉਂਕਿ ਹੁਣ ਸਾਰੀ ਉਮਰ ਨਿਆਣਿਆਂ ਦੀ ਤੁਸੀਂ ਦੇਖੋ ਵੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਵੀ ਇਸੇ ਦੇ ਸਿਰ ਦੇ ਉੱਤੇ ਪੈ ਚੁੱਕੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜੇ ਆਪਾਂ ਕਰਦੇ ਜਾਈਏ, ਬਹੁਤ ਸਾਰਾ ਜਿਹੜੀ ਚਰਚਾ ਉਹ ਚੱਲ ਰਹੀ ਆ ਵੀ ਡਾਲਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣੇਗਾ। ਬਿਟਕੋਇਨ ਦੀ ਜਿਹੜੀ ਗੱਲਬਾਤ ਚੱਲਦੀ ਰਹਿੰਦੀ ਆ। ਜਿਹੜੀ ਰੈਪਰ ਕਾਰਡੀ ਬੀ ਆ ਉਹਨੇ ਟਵਿੱਟਰ ਦੇ ਉੱਤੇ ਪੁੱਛਿਆ ਵੀ ਕੀ ਕ੍ਰਿਪਟੋ ਤੁਹਾਨੂੰ ਲੱਗਦਾ ਹੈ ਵੀ ਰਿਪਲੇਸ ਕਰ ਲਊਗੀ ਡਾਲਰ ਨੂੰ, ਤਾਂ ਜਿਹੜੇ ਟਵਿੱਟਰ ਦੇ ਸਾਬਕਾ CEO ਜੈਕ ਡੌਰਸੀ ਉਸਨੇ ਕਿਹਾ ਯੈਸ ਬਿਟਕੋਇਨ ਵੈਲ। ਸੋ ਇਹ ਹੁਣ ਇੱਕ ਨਵੀਂ ਜਿਹੜੀ ਇਸ ਟਾਈਮ ਚਰਚਾ ਜਿਹੜੀ ਹਰਜੋਤ ਸਿੰਘ ਜੀ ਚੱਲ ਚੁੱਕੀ ਹੈ, ਕ੍ਰਿਪਟੋ ਕਰੰਸੀਜ਼ ਦਾ ਕਹਿੰਦੇ ਆ ਵੀ ਯੁੱਗ ਆ ਰਿਹਾ ਹੈਗਾ ਆ, ਤੇ ਹੌਲੀ ਹੌਲੀ ਕਹਿੰਦੇ ਆ ਵੀ ਉਹ ਡਾਲਰ ਨੂੰ ਰਿਪਲੇਸ ਕਰ ਸਕਦਾ ਹੈਗਾ। ਸੋ ਇਸੇ ਲਈ ਆਪਾਂ ਦੇਖ ਰਹੇ ਹਾਂ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਕ੍ਰਿਪਟੋ ਕਰੰਸੀਜ਼ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਨੇ, ਪਰ ਬਿਟਕੋਇਨ ਇਹਨਾਂ ਦੇ ਵਿੱਚ ਸਭ ਤੋਂ ਪੁਰਾਣੀ ਆ ਤੇ ਉਸ ਦੀ ਕੀਮਤ ਵੀ ਜਿਹੜੀ ਉਹ ਇਸ ਟਾਈਮ ਸਭ ਤੋਂ ਵੱਧ ਹੈਗੀ ਆ। ਤੇ ਇਹ ਕਈ ਜਿਹੜੇ ਲੰਮੇ ਸਮੇਂ ਤੋਂ ਇਸ ਇੰਡਸਟਰੀ ਦੇ ਨਾਲ ਕਹਿ ਸਕਦੇ ਆ ਵੀ ਜੁੜੇ ਹੋਏ ਆ, ਉਹ ਵੀ ਇਹ ਮੰਨਦੇ ਆ ਵੀ ਡਾਲਰ ਨੂੰ ਰਿਪਲੇਸ ਜਿਹੜਾ ਆ ਉਹ ਕਰ ਸਕਦੀ ਆ ਬਿਟਕੋਇਨ। ਜੀ, ਅਗਲੀ ਖਬਰ ਵੱਲ ਚਲੀਏ। ਕਿਉਂਕਿ ਛੁੱਟੀਆਂ ਦਾ ਸੀਜ਼ਨ ਹੈਗਾ ਹੈ, ਬਹੁਤ ਸਾਰੀਆਂ ਡਿਲੀਵਰੀਜ਼ ਲੋਕਾਂ ਦੇ ਘਰਾਂ ਦੇ ਵਿੱਚ ਹੋਣੀਆਂ ਆ। ਵੱਖ-ਵੱਖ ਜਿਹੜੇ ਇੰਪਲਾਈਜ਼ ਆ, ਜਿਹੜੇ ਵੱਡੀਆਂ ਕੰਪਨੀਆਂ ਦੇ ਲਈ ਕੰਮ ਕਰ ਰਹੇ ਆ, ਚਾਹੇ ਉਹ ਐਮਾਜ਼ੋਨ ਆ, ਫੈਡਐਕਸ ਆ, UPS ਆ, ਉਹਨਾਂ ਨੇ ਕੁਛ ਸੁਜੈਸ਼ਨ ਜਿਹੜੇ ਦਿੱਤੇ ਆ ਲੋਕਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਡਿਲੀਵਰੀਜ਼ ਕਰ ਰਹੇ ਆ। ਕਹਿੰਦੇ ਵੀ 3.4 ਬਿਲੀਅਨ ਪਾਰਸਲ ਲੋਕਾਂ ਦੇ ਘਰਾਂ ਦੇ ਵਿੱਚ ਇਸ ਹੌਲੀਡੇ ਸੀਜ਼ਨ ਦੇ ਦੌਰਾਨ ਡਿਲੀਵਰ ਹੋਣੇ ਆ। UPS ਨੇ 1 ਲੱਖ ਦੇ ਕਰੀਬ ਇੰਪਲਾਈਜ਼ ਹਾਇਰ ਕੀਤੇ ਆ, ਫੈਡਐਕਸ ਨੇ 90,000 ਦੇ ਕਰੀਬ, ਐਮਾਜ਼ੋਨ ਨੇ 1.5 ਲੱਖ ਦੇ ਕਰੀਬ। ਉਹਨਾਂ ਨੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਕਿਹਾ ਆ ਵੀ ਥੋੜ੍ਹੀਆਂ ਚੀਜ਼ਾਂ ਦਾ ਧਿਆਨ ਰੱਖੋ ਵੀ ਜਦੋਂ ਵੀ ਕੋਈ ਤੁਹਾਡੇ ਡੋਰ 'ਤੇ ਨੌਕ ਕਰਦਾ ਆ ਤੇ ਤੁਸੀਂ ਉਸ ਨੂੰ ਖੋਲ੍ਹੋ ਜ਼ਰੂਰ, ਕਿਉਂਕਿ ਕਈ ਵਾਰ ਜਦੋਂ ਤੁਸੀਂ ਪੈਕੇਜ ਡਿਲੀਵਰ ਕਰਦੇ ਹੈਗੇ ਆ ਤੇ ਉਸ ਪੈਕੇਜ ਦੇ ਉਹਨਾਂ ਨੂੰ ਸਿਗਨੇਚਰਸ ਚਾਹੀਦੇ ਹੁੰਦੇ ਹੈਗੇ ਆ। ਇਸੇ ਤਰ੍ਹਾਂ ਕਹਿੰਦੇ ਵੀ ਆਪਣੇ ਜਿਹੜੇ ਡੌਗਸ ਵਗੈਰਾ ਆ ਉਹਨਾਂ ਨੂੰ ਬੰਨ੍ਹ ਕੇ ਰੱਖੋ, ਕਿਉਂਕਿ ਇੱਦਾਂ ਨਾ ਹੋਵੇ ਕੋਈ ਡਿਲੀਵਰ ਕਰਨ ਆਇਆ ਤੇ ਉਹਨਾਂ ਨੂੰ ਹੀ ਵੱਢ ਦੇਵੇ। ਤੇ ਬੜੀ ਨਾਈਸਲੀ ਕਹਿੰਦੇ ਵੀ ਆਸ ਕਰੋ ਜੇ ਤੁਸੀਂ ਕਿਸੇ ਆਪਣੇ ਬੱਚਿਆਂ ਤੋਂ ਜਾਂ ਹੋਰ ਰਿਲੇਟਿਵ ਤੋਂ ਬਚਾ ਕੇ ਰੱਖਣਾ ਚਾਹੁੰਦੇ ਆ ਵੀ ਨਹੀਂ, ਅਸੀਂ ਉਹਨਾਂ ਨੂੰ ਨਹੀਂ ਦੱਸਣਾ ਚਾਹੁੰਦੇ ਵੀ ਕਿਹੜਾ ਪੈਕੇਜ ਸਾਡੇ ਕੋਲ ਆਇਆ ਹੈਗਾ। ਮੇਕ ਸ਼ੋਰ ਕਰੋ ਵੀ ਤੁਹਾਡਾ ਘਰ ਦਾ ਨੰਬਰ ਤੇ ਅਪਾਰਟਮੈਂਟ ਨੰਬਰ ਬੜਾ ਪੜ੍ਹਨ ਵਾਲਾ ਹੋਵੇ, ਕਿਉਂਕਿ ਕਈ ਵਾਰੀ ਮਿਸਿੰਗ ਹੁੰਦਾ ਆ। ਆਪਣੇ ਵਾਕਵੇਜ਼, ਡਰਾਈਵੇਜ਼, ਸਟੇਅਰਸ ਉਹ ਥੋੜ੍ਹੇ ਕਲੀਅਰ ਰੱਖੋ। ਕਈ ਵਾਰੀ ਵੱਡੇ ਵਾਕਸ ਹੁੰਦੇ ਆ ਤੇ ਉਹਨਾਂ ਲਈ ਡਿਲੀਵਰ ਕਰਨ ਲਈ ਔਖਿਆਈ ਹੁੰਦੀ ਹੈਗੀ ਆ। ਲਾਈਟਸ ਆਪਣੀਆਂ ਔਨ ਰੱਖੋ, ਕਿਉਂਕਿ ਬਹੁਤ ਦੇਰ ਰਾਤ ਤੱਕ ਡਿਲੀਵਰੀਜ਼ ਛੁੱਟੀਆਂ ਦੇ ਦੌਰਾਨ ਹੁੰਦੀਆਂ ਰਹਿੰਦੀਆਂ ਹੈਗੀਆਂ। ਸੋ ਇਹ ਕੁਛ ਕੁ ਜਿਹੜੀਆਂ ਹਦਾਇਤਾਂ ਆ ਵੱਡੀਆਂ ਕੰਪਨੀਆਂ ਦੇ ਜਿਹੜੇ ਡਰਾਈਵਰਸ ਆ ਉਹਨਾਂ ਵੱਲੋਂ ਦਿੱਤੀਆਂ ਗਈਆਂ ਹੈਗੀਆਂ ਆ ਆਪਣੇ ਕਸਟਮਰਸ ਲਈ। ਜੀ ਜੀ, ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਆਫਸ਼ੋਰ ਵਿੰਡ ਫਾਰਮ ਹੌਰਨਸੀ 2 ਜਿਹੜਾ ਕਿ UK ਦੇ ਈਸਟ ਕੋਸਟ ਦੇ ਅੰਦਰ ਜਾ ਕੇ 90 ਕਿਲੋਮੀਟਰ ਇਨਸਾਈਡ ਵਾਟਰਸ ਜਿਹੜਾ ਉਹ ਹੈਗਾ ਆ, ਉਸਨੇ ਪਹਿਲੀ ਵਾਰੀ ਕਹਿੰਦੇ ਆ ਬਿਜਲੀ ਉਹ ਉਸ ਦਾ ਉਤਪਾਦਨ ਕੀਤਾ ਹੈਗਾ ਆ। ਡੈਨਿਸ਼ ਕੰਪਨੀ ਦੀ ਜਿਹੜੀ ਫਰਮ ਹੈਗੀ ਆ ਔਰਸਟੈਡ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਦੁਆਰਾ ਜਿਹੜਾ ਇਹ ਬਣਾਇਆ ਗਿਆ ਹੌਰਨਸੀ 2 ਆਫਸ਼ੋਰ ਵਿੰਡ ਫਾਰਮ ਆ ਉਸਨੇ ਬਿਜਲੀ ਬਣਾਈ ਹੈਗੀ ਆ। 2022 ਦੇ ਵਿੱਚ ਇਹ ਪੂਰੀ ਤਰ੍ਹਾਂ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰੇਗਾ। ਕਹਿੰਦੇ ਵੀ ਇਹ ਕਾਫੀ ਵੱਡਾ ਹੈਗਾ ਆ। 262 ਸਕੁਅਰ ਕਿਲੋਮੀਟਰ ਦੇ ਵਿੱਚ ਇਸ ਦੇ ਦੁਆਰਾ 165 ਟਰਬਾਈਨਸ ਜਿਹੜੀਆਂ ਆ ਉਹ ਜਿਹੜੀਆਂ ਵਰਤੀਆਂ ਜਾਣੀਆਂ ਆ, ਤੇ ਇਸ ਦਾ ਕੁੱਲ ਉਤਪਾਦਕ ਸ਼ਮਤਾ ਜਿਹੜੀ ਆ 1.3 ਗੀਗਾਵਾਟ ਦੀ ਜਿਹੜੀ ਉਹ ਹੋਊਗੀ। ਕਹਿੰਦੇ ਵੀ ਜਦੋਂ ਇਹ ਪੂਰਾ ਕੰਮ ਸਿਖਰਾਂ ਤੇ ਇਸ ਦਾ ਹੋਊਗਾ ਤਾਂ 1.3 ਮਿਲੀਅਨ 13 ਲੱਖ ਘਰਾਂ ਦੇ ਵਿੱਚ ਇਹ ਬਿਜਲੀ ਪ੍ਰਦਾਨ ਕਰਨ ਜੋਗਾ ਜਿਹੜਾ ਹੋ ਜਾਊਗਾ। ਜੇ ਇਦਾਂ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਬਣਦੀ ਆ ਵੀ ਆਫਸ਼ੋਰ ਵਿੰਡ ਫਾਰਮਸ ਦੇ ਨਾਲ ਬਿਜਲੀ ਜਿਹੜੀ ਉਹ ਪੈਦਾਵਾਰ ਹੋਣ ਦੀ,
ਤਾਂ ਕਾਫੀ ਜਿਹੜਾ ਕਹਿ ਸਕਦੇ ਆ ਵੀ ਭਾਰ ਕੋਲੇ ਤੋਂ ਅਜਿਹੀਆਂ ਚੀਜ਼ਾਂ ਤੋਂ ਜਿਹੜਾ ਉਹ ਘਟ ਸਕਦਾ ਆ, ਕਿਉਂਕਿ ਸਮੁੰਦਰਾਂ ਦੇ ਵਿੱਚ, ਮਹਾਸਾਗਰਾਂ ਦੇ ਵਿੱਚ ਹਵਾਵਾਂ ਚੱਲਦੀਆਂ ਹੀ ਜਿਹੜੀਆਂ ਉਹ ਰਹਿੰਦੀਆਂ ਨੇ, ਤਾਂ ਉਸ ਦੀ ਵਰਤੋਂ ਕਰਦੇ ਹੋਏ ਬਿਜਲੀ ਦੀ ਪੈਦਾਵਾਰ ਕਰਨ ਦੇ ਨਾਲ ਪੋਲਿਊਸ਼ਨ ਵਗੈਰਾ ਵੀ ਜਿਹੜਾ ਉਹ ਘਟੇਗਾ ਤੇ ਬਿਜਲੀ ਦੀ ਉਤਪਾਦਨ ਸ਼ਕਤੀ ਵੀ ਜਿਹੜੀ ਉਹ ਵੱਧ ਸਕਦੀ ਆ। ਜੀ, ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਕਾਫੀ ਉੱਪਰ ਗਈ ਹੈ। ਸਵੇਰੇ 500 ਦੇ ਪੁਆਇੰਟ ਕਰੀਬ ਗੇਨ ਕੀਤਾ ਹੈ, ਕਿਉਂਕਿ ਫਰਾਈਡੇ ਵੀ ਬਹੁਤ ਡਾਊਨ ਗਈ ਸੀ ਤੇ ਮੰਡੇ ਵੀ ਸਟਾਕ ਮਾਰਕੀਟ ਕਾਫੀ ਡਾਊਨ ਗਈ ਸੀ। ਡੈਲਟਾ ਏਅਰ ਦੇ ਸ਼ੇਅਰ 6.2% ਅਪ ਗਏ ਆ, ਯੂਨਾਈਟਿਡ ਏਅਰ ਦੇ 7 ਤੇ ਲਾਸ ਵੈਗਸ ਸੈਂਡਸ ਦੇ 8%, ਬੋਇੰਗ ਦੇ 5%। ਸੋ ਕਾਫੀ ਕੰਪਨੀਆਂ ਦੇ ਸ਼ੇਅਰਸ ਅਪ ਗਏ ਆ। ਇੱਕ ਐਮਾਜ਼ੋਨ ਦੇ ਜਿਹੜੇ EMPLOYEES ਆ, ਜਿਨ੍ਹਾਂ ਨੂੰ ਬੈਨ ਲਾਇਆ ਗਿਆ ਸੀ ਵੀ ਉਹ ਆਪਣੇ ਕੰਮ ਦੇ ਉੱਤੇ ਆਪਣੇ ਸੈੱਲ ਫੋਨ ਨਹੀਂ ਲਿਆ ਸਕਦੇ, ਉਹ ਹੁਣ ਬੈਨ ਨਹੀਂ ਰਹੂਗਾ। ਸੋ ਐਮਾਜ਼ੋਨ ਵੇਅਰ ਹਾਊਸਸ ਦੇ ਵਿੱਚ ਜਿਹੜੇ EMPLOYEES ਕੰਮ ਕਰਦੇ ਆ, ਉਹ ਆਪਣੇ ਸੈੱਲ ਫੋਨਸ ਨਾਲ ਲਿਜਾ ਸਕਦੇ ਆ। ਇਹ ਸਾਰਾ ਕੁਝ ਹੁਣ ਉਦੋਂ ਅਨਾਊਂਸ ਹੋਇਆ ਜਦੋਂ ਇਲੀਨੋਇਸ ਦੇ ਵਿੱਚ ਇੱਕ ਵੇਅਰ ਹਾਊਸ ਤੂਫਾਨ ਦੇ ਦੌਰਾਨ ਇਹ ਵੇਅਰ ਹਾਊਸ ਦੀ ਬਿਲਡਿੰਗ ਡਿੱਗ ਪਈ ਸੀ, ਜਿਹਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਸੀ। ਜੀ ਬਿਲਕੁਲ। ਸੋ 3 ਦਿਨ ਲਗਾਤਾਰ ਸਲੰਮ ਆਉਣ ਤੋਂ ਬਾਅਦ ਦੇ ਵਿੱਚ ਅੱਜ ਡਾਓ ਜੋਨਸ ਦੇ ਵਿੱਚ ਕਹਿ ਸਕਦੇ ਹਾਂ ਵੀ 500 ਪੁਆਇੰਟ ਦਾ ਵਾਧਾ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ ਆ। ਤੇ ਆਪਣਾ ਸਮਾਂ ਵੀ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈ, ਪਰ ਜਿਵੇਂ ਸਾਰੇ ਜਣੇ ਜਾਣਦੇ ਆ ਵੀ ਆਪਾਂ ਹਰ ਮੰਗਲਵਾਰ ਨੂੰ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਆ, ਤੇ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹੀ ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਇਹ ਜਾਣਕਾਰੀਆਂ ਸਾਂਝੀਆਂ ਕਰਦੇ ਆ। ਤੇ ਓਮੀਕਰੋਨ ਦਾ ਡਰ, ਖਤਰਾ ਜਿਹੜਾ ਆ ਚੌਂਚ ਚੁਫੇਰੇ ਜਿਹੜਾ ਉਹ ਮੰਡਰਾ ਰਿਹਾ ਹੈਗਾ ਆ। ਇਸੇ ਦੌਰਾਨ ਆਪਾਂ ਨੂੰ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਚਾਹੀਦਾ ਆ। ਰੱਬ ਨਾ ਕਰੇ ਕਿਸੇ ਨੂੰ ਪ੍ਰੋਬਲਮ ਆ ਜਾਵੇ ਤਾਂ ਹਸਪਤਾਲ 'ਚ ਜਾਣਾ ਪੈਂਦਾ, ਤੇ ਹਸਪਤਾਲਾਂ ਦੇ ਬਿੱਲ ਲੋਕਾਂ ਦਾ ਜਿਹੜਾ ਬਿਮਾਰ ਆ ਉਸ ਦਾ ਲੱਕ ਹੋਰ ਤੋੜ ਸਕਦੇ ਆ। ਉਸ ਤੋਂ ਬਚਣ ਦੇ ਲਈ ਆਪਣੇ ਕੋਲ ਹੈਲਥ ਇੰਸ਼ੋਰੈਂਸ ਜਿਹੜੀ ਉਹ ਹੋਣੀ ਜ਼ਰੂਰੀ ਆ। ਆਪਾਂ ਇਸ ਮੁਲਕ ਦੇ ਵਿੱਚ ਹੁਣ ਰਹਿੰਦੇ ਆ ਜਿੱਥੇ ਪਿਛਲੇ ਹੁਣ ਕਈ ਸਾਲਾਂ ਤੋਂ ਆਪਾਂ ਨੂੰ ਸਰਕਾਰ ਦੀ ਸਬਸਿਡੀ ਵਾਲੀ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਮਿਲ ਜਾਂਦੀ ਆ। ਸੋ ਉਸ ਦੇ ਬਾਰੇ ਆਪਾਂ ਨੂੰ ਜਿਹੜੀਆਂ ਜਾਣਕਾਰੀਆਂ ਹਰਜੋਤ ਸਿੰਘ ਜੀ ਦੇਣਗੇ, ਕੈਲੀਫੋਰਨੀਆ ਦੇ ਵਿੱਚ, ਜੋ ਕਿ ਕਵਰਡ ਕੈਲੀਫੋਰਨੀਆ ਦੇ ਨਾਂ ਦੇ ਨਾਲ ਜਾਣੀ ਜਾਂਦੀ ਆ। ਤੇ ਹਰਜੋਤ ਸਿੰਘ ਜੀ ਜ਼ਰੂਰ ਇਸ ਦੇ ਬਾਰੇ ਜਾਣਕਾਰੀਆਂ ਦਿਓ ਜੀ। ਸੋ ਬਿਲਕੁਲ, ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਜਿਨ੍ਹਾਂ ਨੇ ਹਜੇ ਤੱਕ ਅਵਾਮਾ ਕੇਅਰ, ਜਿਸ ਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ ਆ, ਨਹੀਂ ਕਰਾਈ ਹੈਗੀ, ਜਾਂ ਤੁਹਾਡੇ ਦੋਸਤ ਆ, ਮਿੱਤਰ ਆ, ਕਈ ਵਾਰੀ ਕੀ ਹੁੰਦੇ ਆ, ਪਤਾ ਨਹੀਂ ਲੋਕ ਆਪਣੀ ਦੁਨੀਆ 'ਚ ਹੀ ਰਹਿੰਦੇ ਆ। ਆਪਣੇ ਆਫਿਸ ਦੇ ਵਿੱਚ ਬਹੁਤ ਕਾਲਸ ਆਉਂਦੀਆਂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਜੀ, ਉਹ ਪਲੰਟੀ ਵੀ ਦਿੰਦੇ ਰਹੇ ਆ। ਸੋ ਮੇਕ ਸ਼ੋਰ ਕਰੋ ਹੁਣ ਉਹ ਕਰਵਾ ਲਓ, ਕਿਉਂਕਿ ਜੇ ਤੁਸੀਂ 31 ਤਰੀਕ ਤੱਕ ਐਪਲੀਕੇਸ਼ਨ ਫਿਲ ਆਊਟ ਕਰੋਗੇ ਤੇ ਤੁਹਾਡੀ 1 ਜਨਵਰੀ ਤੋਂ ਉਹ ਸ਼ੁਰੂ ਹੋ ਜਾਊਗੀ। ਸੋ ਪਲੀਜ਼ ਸਾਰੇ ਜਾਣੇ ਇਹ ਧਿਆਨ ਨਾਲ ਸੁਣਿਓ। ਅੱਜ ਦੀ ਡੇਟ ਦੇ ਵਿੱਚ ਵੀ 1.1 ਮਿਲੀਅਨ ਲੋਕ ਬਿਨਾਂ ਇੰਸ਼ੋਰੈਂਸ ਤੋਂ ਆ ਕੈਲੀਫੋਰਨੀਆ 'ਚ, ਕਵਰਡ ਕੈਲੀਫੋਰਨੀਆ 'ਚ। 1,15,000 ਸੈਂਟਰਲ ਵੈਲੀ 'ਚ ਆ। ਸੋ ਮੇਕ ਸ਼ੋਰ ਕਰੋ ਦਸੰਬਰ 31 ਨੂੰ ਐਪਲੀਕੇਸ਼ਨ ਉਹ ਤੋਂ ਪਹਿਲਾਂ ਭਰੋਗੇ ਤੇ ਜਨਵਰੀ 1 ਤੋਂ ਇਹ ਸਟਾਰਟ ਹੋ ਜਾਊਗੀ। ਜੇ ਪਿਛਲੇ ਜਿਹੜੇ ਸਰਵੇ ਆ ਉਹ ਦੱਸਦੇ ਜਾਈਏ, ਕਹਿੰਦੇ ਭਈ 10 ਜਾਣਿਆਂ ਨੇ ਜੇ ਅਵਾਮਾ ਕੇਅਰ ਕਵਰਡ ਕੈਲੀਫੋਰਨੀਆ ਕਰਾਈ ਸੀ, ਤਾਂ 10 ਵਿੱਚੋਂ 1 ਜਣਾ ਐਮਰਜੈਂਸੀ ਰੂਮ 'ਚ ਜ਼ਰੂਰ ਗਿਆ ਪਿਛਲੇ ਸਾਲ ਦੇ ਦੌਰਾਨ, ਇਸ ਸਾਲ ਦੇ ਦੌਰਾਨ, ਜਿਹੜਾ ਕਿਉਂਕਿ ਸਾਲ ਹੁਣ ਐਂਡ ਹੋਣ ਵਾਲਾ ਹੀ ਆ। ਤੇ ਐਮਰਜੈਂਸੀ ਰੂਮ ਦਾ ਖਰਚਾ $8,000 ਆ, ਚਾਹੇ ਤੁਸੀਂ 2 ਘੰਟੇ ਚਲ ਗਏ, ਚਾਹੇ ਤੁਸੀਂ 3 ਘੰਟੇ ਹਸਪਤਾਲ 'ਚ ਰਹਿ ਗਏ। 3% ਲੋਕ ਜਿਹੜੇ ਐਨਰੋਲਡ ਹੋਏ ਆ, ਜਿਨ੍ਹਾਂ ਦੇ ਕੋਲ ਅਵਾਮਾ ਕੇਅਰ ਹੈਗੀ ਆ, ਉਹਨਾਂ ਦਾ ਖਰਚਾ ਜੇ ਉਹ ਹਸਪਤਾਲ ਦੇ ਵਿੱਚ ਗਏ ਆ, 3% ਲੋਕ 100 ਦੇ ਵਿੱਚੋਂ, ਤੇ $43,000 ਦੇ ਕਰੀਬ ਉਹਨਾਂ ਦਾ ਖਰਚਾ ਆਉਂਦਾ ਹੈ ਹਸਪਤਾਲ ਦੇ ਬਿੱਲ ਦਾ। ਸੋ ਮੋਸਟਲੀ ਉਹਨਾਂ ਨੂੰ ਆਊਟ ਆਫ ਪਾਕਟ $2,700 ਦੇ ਕਰੀਬ ਹੀ ਜਿਹੜੇ ਪੈਸੇ ਆ ਦੇਣੇ ਪਏ ਆ। ਸੋ ਜੇ ਉਹਨਾਂ ਦੇ ਕੋਲ ਨਾ ਹੁੰਦੀ ਤੇ ਕੀ ਹਾਲ ਹੁੰਦਾ। ਤੇ ਅਸੀਂ ਬਹੁਤ ਵਾਰੀ ਪਿਛਲੇ ਸਾਲਾਂ ਦੇ ਦੌਰਾਨ ਦੱਸਿਆ ਆ ਵੀ ਨੰਬਰ 1 ਰੀਜ਼ਨ USA ਦੇ ਵਿੱਚ ਬੈਂਕਰਪਸੀ ਫਾਈਲ ਕਰਨ ਦਾ ਇਹੀ ਸੀ ਵੀ ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਤੇ ਰੱਬ ਨਾ ਕਰੇ ਹਸਪਤਾਲ ਚਲ ਗਏ ਤੇ ਲੱਖਾਂ ਦਾ ਜਿਹੜਾ ਬਿੱਲ ਆਉਂਦਾ ਹੈਗਾ। 50% ਦੇ ਕਰੀਬ ਜਿਹੜੇ ਐਨਰੋਲਡ ਆ ਕਵਰਡ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦਾ ਪ੍ਰੀਮੀਅਮ 0% ਆ। 75% ਦੇ ਕੋਲ 100 ਤੋਂ ਘੱਟ ਦਾ
ਪ੍ਰੀਮੀਅਮ ਆ। ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਬਿਲੀਅਨਸ ਆਫ ਡਾਲਰ ਫੈਡਰਲ ਗਵਰਨਮੈਂਟ ਵੱਲੋਂ ਸਟੇਟ ਆਫ ਕੈਲੀਫੋਰਨੀਆ ਜਾਂ ਹੋਰ ਸਟੇਟਸ ਨੂੰ ਵੀ ਦਿੱਤੇ ਗਏ ਹੈਗੇ ਆ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਦੋਂ ਤੁਸੀਂ ਸਾਡੇ ਆਫਿਸ ਕਾਲ ਕਰਨੀ ਆ, ਚਾਹੇ ਤੁਹਾਡੀ ਰਿਨਿਊ ਹੋਣੀ ਆ ਜਾਂ ਕੋਈ ਪਰਿਵਾਰ ਦਾ ਮੈਂਬਰ ਨਵਾਂ ਆਇਆ, ਹੋਰ ਸਟੇਟ ਤੋਂ ਮੂਵ ਹੋਇਆ, ਇੰਡੀਆ ਤੋਂ ਮੂਵ ਹੋਇਆ, ਕੰਮ ਤੋਂ ਛੁੱਟੀ ਹੋ ਗਈ ਆ ਤੇ ਤੁਹਾਨੂੰ ਅਵਾਮਾ ਕੇਅਰ ਲੈਣੀ ਆ, ਤੇ ਉਹਦੇ ਲਈ ਕੁਛ ਕੁ ਚੀਜ਼ਾਂ ਦੀ ਜ਼ਰੂਰਤ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਵਰਕ ਪਰਮਿਟ ਜਾਂ ਗ੍ਰੀਨ ਕਾਰਡ ਜਾਂ ਤੁਹਾਡਾ ਸਿਟੀਜ਼ਨ ਦਾ ਪ੍ਰੂਫ ਕੁਛ ਵੀ ਚਾਹੀਦਾ, ਤੇ ਦੂਸਰਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਾਂ ਆਈਡੀ ਜਾਂ ਕਿਸੇ ਤਰ੍ਹਾਂ ਦਾ ਪ੍ਰੂਫ ਹੈ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ, ਤੁਹਾਡਾ ਬਿੱਲ ਹੋਵੇ ਬਿਜਲੀ ਦਾ, ਵਾਟਰ ਬਿੱਲ, ਟੈਲੀਫੋਨ ਬਿੱਲ, ਤੇ ਤੀਸਰਾ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਤੇ ਤੁਹਾਡਾ ਟੈਕਸ ਰਿਟਰਨ ਲਾਸਟ ਈਅਰ ਦਾ ਜਿਹੜਾ ਤੁਸੀਂ ਟੈਕਸ ਰਿਟਰਨ ਭਰਿਆ 1040 ਫਾਰਮ, ਫਸਟ ਜਾਂ ਸੈਕੰਡ ਪੇਜ ਹੀ ਹੁੰਦਾ ਤੁਹਾਡਾ ਟੈਕਸ ਰਿਟਰਨ ਦਾ, ਉਹਦੇ ਬਿਲਕੁਲ ਲਾਈਨ ਨੰਬਰ 11 12 ਦੇ ਲਾਗੇ ਛਾਗੇ ਲਿਖਿਆ ਹੁੰਦਾ ਨੈਟ ਐਡਜਸਟਡ ਗ੍ਰੋਸ ਇਨਕਮ। ਉਹ ਇਨਫੋਰਮੇਸ਼ਨ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਆਪਣੇ ਭੈਣ ਭਰਾ ਸੈਲਫ ਇੰਪਲਾਇਡ ਆ, ਸੋ ਇਸ ਕਰਕੇ ਚਾਹੀਦੀ। ਜਿਹੜੇ W2 ਜਾਂ ਪੇ ਸਟੱਬ ਤੇ ਉਹਦੇ ਨਾਲ ਵੀ ਗੱਲ ਚੱਲ ਸਕਦੀ ਆ। ਐਕਚੁਅਲ ਇਨਕਮ ਦੀ ਜੇ ਮੈਂ ਕਲੈਰੀਫਿਕੇਸ਼ਨ ਕਰਦਾ ਜਾਵਾਂ, ਬਹੁਤ ਵਾਰ ਲੋਕ ਕਾਲ ਕਰਦੇ ਆ ਵੀ ਜੀ ਮੇਰੀ ਤਾਂ ਇਸ ਸਾਲ ਇਨਕਮ ਬੜੀ ਘੱਟ ਹੋਈ ਆ, ਕੰਮੇ ਨਹੀਂ ਹੋਇਆ। ਜਿਹੜੀ ਨਵੀਂ ਤੁਹਾਡੀ ਪਾਲਿਸੀ ਸਟਾਰਟ ਹੋਣੀ ਆ ਜਨਵਰੀ 1 2022 ਤੋਂ, ਉਹ ਜਿਹੜੀ ਤੁਹਾਡੀ 2022 ਦੀ ਇਨਕਮ ਤੁਸੀਂ 2023 ਚ ਫਾਈਲ ਕਰਨੀ ਆ, ਸਨ ਜੀ 2023 ਚ ਜਦੋਂ ਟੈਕਸ ਫਾਈਲ ਕਰਨਾ ਉਹਦੇ ਨਾਲ ਮੈਚ ਕਰਨੀ ਆ ਆਉਣ ਵਾਲੇ ਸਮੇਂ ਦੀ। ਸੋ ਇਹ ਐਸਟੀਮੇਟਡ ਇਨਕਮ ਹੁੰਦੀ ਆ ਜਦੋਂ ਤੁਸੀਂ ਕਰਾਣੇ ਹੈਗੇ ਆ। ਸੋ ਕਈ ਵਾਰੀ ਕਹਿੰਦੇ ਆ ਵੀ ਦੇਖੋ ਜੀ ਉਹ ਮੈਨੂੰ ਤਾਂ ਪਲਾਂਟੀ ਬਹੁਤ ਦੇਣੀ ਪਈ ਸਨ 2021 ਚ, ਇਸ ਸਾਲ ਜਿਹੜਾ ਪਿਛਲੇ ਸਾਲ ਦਾ ਟੈਕਸ ਭਰਿਆ ਸੀ ਤੇ ਤੁਹਾਨੂੰ ਕੋਈ ਪਲਾਂਟੀ ਨਹੀਂ ਦੇਣੀ ਪਈ ਕਿਉਂਕਿ ਕਰੋਨਾ ਵਾਇਰਸ ਕਰਕੇ ਸਟੇਟ ਨੇ ਇਹ ਮਾਫ ਕਰ ਦਿੱਤਾ ਸੀ। ਜੇ ਤੁਹਾਡੀ ਇਨਕਮ ਵੱਧ ਵੀ ਗਈ ਆ ਤੇ ਤੁਹਾਨੂੰ ਐਕਸਟਰਾ ਪੈਸੇ ਦੇਣੇ ਪੈਣੇ ਆ, ਉਹ ਤੁਹਾਨੂੰ ਪਲਾਂਟੀ ਨਹੀਂ ਦੇਣੀ ਪਈ। ਜਿਨ੍ਹਾਂ ਨੇ ਦੇ ਦਿੱਤੀ ਸੀ ਉਹਨਾਂ ਨੂੰ ਵਾਪਸ ਵੀ ਆ ਗਏ, ਜਿਨ੍ਹਾਂ ਨੂੰ ਨਹੀਂ ਆਈ ਉਹ ਆਪਣੇ ਆਪਣੇ ਟੈਕਸ ਵਾਲੇ ਨਾਲ ਗੱਲ ਕਰੋ। ਨੈਕਸਟ ਈਅਰ ਕੀ ਹੋਣਾ ਇਹਦੇ ਬਾਰੇ ਕੋਈ ਕਲੀਅਰ ਨਹੀਂ ਹੈਗਾ। ਸੋ ਇਸ ਕਰਕੇ ਤੁਹਾਡੀ ਜਿਹੜੀ ਇਨਕਮ ਆ ਉਸ ਨੂੰ ਜ਼ਰੂਰ ਅਪਡੇਟ ਕਰੋ, ਉਸ ਨੂੰ ਐਨ ਅਪ ਟੂ ਡੇਟ ਰੱਖੋ ਤਾਂ ਕਿ ਇਹ ਨਾ ਹੋਵੇ ਵੀ ਤੁਹਾਨੂੰ ਈਅਰ ਐਂਡ ਤੇ ਜਦੋਂ ਤੁਸੀਂ ਅਪ੍ਰੈਲ ਦੇ ਵਿੱਚ ਟੈਕਸ ਭਰਨਾ ਆ ਹਜ਼ਾਰਾਂ ਦੇ ਹਿਸਾਬ ਨਾਲ ਐਕਸਟਰਾ ਪੈਸੇ ਦੇਣੇ ਪੈਣ। ਜੀ ਤੇ ਸੋ ਓਬਾਮਾ ਕੇਅਰ ਕਵਰ ਕੈਲੀਫੋਰਨੀਆ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ 2 ਆਫਿਸਿਸ ਆ। ਸੈਨੋਜ਼ੇ ਦੇ ਵਿੱਚ ਅਸੀਂ 1992 ਤੋਂ ਹੈਗੇ ਆ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਆਫਿਸ 3750 ਮਕੀ ਰੋਡ ਸਵੀਟ ਏ ਸੈਨੋਜ਼ੇ ਕੈਲੀਫੋਰਨੀਆ ਆ। ਫ੍ਰਿਜ਼ਨੋ ਦੇ ਵਿੱਚ 2125 ਨਾਰਥ ਵਾਰਟਨ ਐਵਨਿਊ ਫ੍ਰਿਜ਼ਨੋ ਦੇ ਵਿੱਚ ਆ, ਤੇ 180 ਤਾਂ 168 ਦੇ ਕਾਰਨਰ ਤੇ ਤੁਸੀਂ ਸਾਡੇ ਆਫਿਸ ਦੇ ਵਿੱਚ 408 272 2500 ਨੰਬਰ ਤੇ ਸਵੇਰ ਦੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੰਡੇ ਟੂ ਫਰਾਈਡੇ ਤੇ ਸੈਚਰਡੇ 9 to 5 ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ। 10 ਤੋਂ ਵੱਧ ਸਾਡੇ EMPLOYEE ਹੈਂਡਲ ਕਰਦੇ। ਕਈ ਵਾਰੀ ਹੁੰਦਾ ਵੀ ਆਪਣੇ ਕਸਟਮਰ ਉਹ ਇੱਕ ਹੀ ਪਰਸਨ ਬਾਰੇ ਪੁੱਛਦੇ ਆ, ਸੋ ਬਿਜ਼ੀ ਬਹੁਤ ਹੁੰਦੇ ਆ। ਸੋ ਜਿਹੜਾ ਵੀ ਹੋਇਆ ਤੁਹਾਨੂੰ ਆਨਸਰ ਜ਼ਰੂਰ ਸੇਮ ਡੇ ਮਿਲੂਗਾ ਜੇ ਤੁਹਾਡਾ ਮੈਸੇਜ ਵੀ ਲੈ ਲਿਆ ਗਿਆ ਹੈਗਾ। ਤੇ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਹੈਗਾ। ਸੋ ਕੋਈ ਵੀ ਕੁਐਸਚਨ ਆ ਤੁਹਾਨੂੰ ਓਬਾਮਾ ਕੇਅਰ ਕਵਰ ਕੈਲੀਫੋਰਨੀਆ ਦੇ ਲਈ, ਕੈਲੀਫੋਰਨੀਆ 'ਚ ਕਿਤੇ ਵੀ ਰਹਿੰਦੇ ਆ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਆਫਿਸ ਆਉਣ ਦੀ ਜ਼ਰੂਰਤ ਨਹੀਂ। ਤੁਹਾਡੀ ਸਾਰੀ ਇਨਫੋਰਮੇਸ਼ਨ ਫੋਨ ਤੇ ਈਮੇਲ ਤੇ WhatsApp ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਅਸੀਂ ਲੈ ਸਕਦੇ ਹਾਂ। ਤੁਹਾਡੀ ਕਿਹੜੀ ਪਲਾਨ ਹੋਣੀ ਹੈ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਭੇਜ ਸਕਦੇ ਹਾਂ। ਸੋ ਜਿਨ੍ਹਾਂ ਨੇ ਨਹੀਂ ਕਰਾਈ ਮੇਕ ਸ਼ੋਰ ਕਰੋ ਕਿਉਂਕਿ ਕੀ ਹੁੰਦਾ ਵੀ ਬਹੁਤ ਵਾਰ ਕਾਲਸ ਆਉਂਦੀਆਂ ਵੀ ਮੈਂ ਭਾਜੀ ਹਸਪਤਾਲ ਬੈਠਾ ਤੇ ਮੇਰੀ ਇੰਸ਼ੋਰੈਂਸ ਚੱਲਦੀ ਨਹੀਂ ਹੈਗੀ। ਸੋ ਜਿਹੜੀ ਹੈਲਥ ਇੰਸ਼ੋਰੈਂਸ ਆ ਨਾ ਉਹ ਜਦੋਂ ਵੀ ਤੁਸੀਂ ਸਟਾਰਟ ਕਰਨੀ 30 ਦਿਨ ਬਾਅਦ ਸਟਾਰਟ ਹੁੰਦੀ ਆ। ਇਹ ਨਹੀਂ ਹੈ ਵੀ ਬੰਦਾ ਬਿਮਾਰ ਆ ਵੀ ਮੇਰੀ ਹੁਣੇ ਸਟਾਰਟ ਕਰ ਦਿਓ। ਸੋ ਇਹ ਜ਼ਰੂਰ ਧਿਆਨ ਰੱਖੋ। ਜੀ ਬਿਲਕੁਲ। ਸੋ ਇਹਨਾਂ ਦਾ ਫੋਨ ਨੰਬਰ ਆ 408 272 ਤੇ 2500 4082722500 ਦੇ ਉੱਤੇ ਤੇ ਜ਼ਰੂਰ ਸੰਪਰਕ ਕਰੋ। ਕੋਈ ਦੇਖੋ ਚਾਹੇ ਕੋਈ ਸਟੋਰ ਤੇ ਕੰਮ ਕਰਦਾ, ਚਾਹੇ ਕੋਈ ਟਰੱਕਿੰਗ ਦੇ ਵਿੱਚ ਆ, ਚਾਹੇ ਕੋਈ ਊਬਰ ਚਲਾਉਂਦਾ ਹੈ, ਟੈਕਸੀ ਚਲਾਉਂਦਾ ਆ, ਆਫਿਸਿਸ ਦੇ ਵਿੱਚ ਕੰਮ ਕਰਦਾ ਆ, ਮਾੜਾ ਸਮਾਂ ਵਕਤ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ, ਕਿਤੇ ਵੀ ਜਿਹੜਾ ਉਹ ਆ ਸਕਦਾ। ਬਿਮਾਰ ਤੁਸੀਂ ਕਦੀ ਵੀ ਜਿਹੜਾ ਆ ਉਹ ਹੋ ਸਕਦੇ ਆ। ਸੋ ਉਸ ਤੋਂ ਬਚਾਅ ਦੇ ਲਈ ਇਸ ਤੋਂ ਪਹਿਲਾਂ ਵੀ ਹਸਪਤਾਲਾਂ ਦੇ ਬਿੱਲਾਂ ਦੇ ਨਾਲ ਲੱਕ ਟੁੱਟ ਜਾਵੇ, ਬੰਦਾ ਇਹ ਸੋਚੀ ਜਾਵੇ ਵੀ ਕਰਨਾ ਕੀ ਆ, ਕਿਵੇਂ ਕਰਨਾ ਆ। ਤੁਸੀਂ ਜਿਹੜੀ ਆਪਣੀ ਹੈਲਥ ਇੰਸ਼ੋਰੈਂਸ ਦੇ ਬਾਰੇ ਜਿਹੜਾ ਉਹ ਪਤਾ ਕਰੋ। ਕੈਲੀਫੋਰਨੀਆ ਦੇ ਵਿੱਚ, ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਵੀ ਤੁਸੀਂ ਉੱਥੇ ਕੈਲੀਫੋਰਨੀਆ ਦੇ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਤੁਸੀਂ ਰਹਿੰਦੇ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਕਾਉਂਟੀ 'ਚ ਰਹਿਣ ਵਾਲੇ ਉਹ ਸੰਪਰਕ ਕਰੋ 408 272 2500 ਦੇ ਉੱਤੇ। ਜੀ ਹੁਣ ਤਾਂ ਨਾਲੇ ਇਹ ਵੀ ਹੈ ਨਾ ਰਾਜਕਨਵੀਰ ਸਿੰਘ ਜੀ, ਇਹ ਕੰਪਲਸਰੀ ਆ ਕੈਲੀਫੋਰਨੀਆ 'ਚ
ਜੇ ਤੁਸੀਂ ਨਹੀਂ ਕਰਾਣੇ ਤੁਹਾਨੂੰ $800 ਫਾਈਨ ਆ, ਜਾਂ ਤੁਹਾਡੀ ਨੈਟ ਇਨਕਮ ਦਾ 2.5%। ਜੇ ਤੁਹਾਡੀ 100,000 ਇਨਕਮ ਆ ਤਾਂ $2500 ਦੇ ਕਰੀਬ ਫਾਈਨ ਹੋਣਾ। ਤੇ ਮੈਜੋਰਟੀ ਆਫ ਦਾ ਟਾਈਮ ਮੈਂ ਦੇਖਦਾ ਵੀ ਫਾਈਨ ਤੋਂ ਕਿਤੇ ਘੱਟ ਪ੍ਰੀਮੀਅਮ ਹੁੰਦਾ ਤੁਹਾਡੀ। ਜੇ ਤੁਸੀਂ ਐਮਰਜੈਂਸੀ ਪਲਾਨ ਲੈ ਲੈਂਦੇ, ਘੱਟੋ ਘੱਟ ਇਹ ਤਾਂ ਹੈ ਵੀ ਜੇ ਤੁਹਾਨੂੰ $5-6 ਹਜ਼ਾਰ ਤੁਹਾਨੂੰ ਡਿਡਕਟੀਬਲ ਪੇ ਵੀ ਕਰਨਾ ਪਿਆ ਤੇ ਬਾਕੀ ਤੁਹਾਡੇ ਸਾਰੇ ਬਿੱਲ ਕਵਰ ਹੋ ਜਾਣੇ ਆ। ਪਿਛਲੇ ਸਾਲਾਂ ਦੇ ਦੌਰਾਨ ਮੈਂ ਬਹੁਤ ਆਪਣੇ ਕਸਟਮਰ ਦੀਆਂ ਸਟੋਰੀਜ਼ ਸੁਣਾਈਆਂ ਵੀ ਕਿਸ ਤਰ੍ਹਾਂ ਇੱਕ ਆਪਣਾ ਟਰੱਕਰ ਵੀਰ ਸੀ, ਉਹਨੂੰ ਕਰਾਈ ਨੂੰ ਵੀ ਹੈਲਥ ਇੰਸ਼ੋਰੈਂਸ 3 ਹਫ਼ਤੇ ਹੋਏ ਸੀ, ਸਿਆਟਲ ਜਾ ਕੇ ਉਹਨੂੰ ਹਾਰਟ ਅਟੈਕ ਹੋ ਗਿਆ ਤੇ 1,90,000 ਦਾ ਬਿੱਲ ਆਇਆ। ਸੋ ਉਹਨੂੰ ਸਿਰਫ $6,300 ਡਾਊਨ ਦੇਣੇ ਪਏ ਸੀ, ਜਿਹੜੀ ਉਹਦੀ ਕੋ ਪੇਮੈਂਟ ਸੀਗੀ। ਉਹ ਕਹਿੰਦਾ ਵੀ ਨਹੀਂ ਤਾਂ ਮੈਂ ਬੈਂਕਰਪਸੀ ਹੋਣੀ ਸੀ, ਮੇਰਾ ਘਰ ਵੀ ਵਿਕ ਜਾਣਾ ਸੀ। ਸੋ ਇਹ ਬਹੁਤ ਜ਼ਰੂਰੀ ਆ। ਆਪਾਂ ਲੱਕੀ ਆ ਇੱਦਾਂ ਦੇ ਮੁਲਕ ਦੇ ਵਿੱਚ ਆ ਜਿੱਥੇ ਸਾਡੇ ਕੋਲ ਆਪਸ਼ਨ ਆ ਇਹ ਲੈਣ ਦੀ। ਨਹੀਂ ਤਾਂ ਜਿੱਥੋਂ ਅਸੀਂ ਆਏ ਆ ਉਹ ਦੇਖ ਲਓ ਵੀ ਸਭ ਤੋਂ ਪਹਿਲਾਂ ਉਹ ਲੱਖਾਂ ਦੇ ਹਿਸਾਬ ਨਾਲ ਪੈਸੇ ਮੰਗਦੇ ਆ, ਫੇਰ ਬੰਦੇ ਨੂੰ ਐਡਮਿਟ ਕਰਦੇ ਆ। ਤੇ ਫਿਰ ਜੇ ਰੱਬ ਨਾ ਕਰੇ ਉਹ ਪੂਰਾ ਹੋ ਜਾਵੇ ਤੇ ਫਿਰ ਲੱਖਾਂ ਰੁਪਏ ਲੈ ਕੇ ਜਿਹੜਾ ਉਹ ਛੱਡਦੇ ਆ, ਉਦਾਂ ਜਾਣ ਵੀ ਨਹੀਂ ਦਿੰਦੇ। ਸੋ ਬਹੁਤ ਬੁਰਾ ਹਾਲ ਜਿਹੜਾ ਆ ਉਸ ਮੁਲਕ ਦਾ ਹੈਗਾ ਆ। ਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਜਿਹੜੀ ਹੈ ਜੀ ਉਹ ਲੈਂਦੇ ਆ ਤੇ ਆਪਾਂ ਮਿਲਦੇ ਹਾਂ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ 11 ਵਜੇ ਤੱਕ ਹੋਵੇਗਾ ਜੀ ਆਤਮਿਕ ਆਨੰਦ। 11 ਤੋਂ 12:30 ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਆਵੇਗਾ ਜੀ ਕੁਝ ਗੱਲਾਂ ਕੁਝ ਗੀਤ। 2 ਤੋਂ ਲੈ ਕੇ 4 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਤੇ ਫਿਰ 4 ਤੋਂ 5:30 ਵਜੇ ਅੱਜ ਜਿਹੜੇ ਘਰੇਲੂ ਨੁਸਖਿਆਂ ਦਾ ਪ੍ਰੋਗਰਾਮ, ਹੋਮ ਰੈਮਡੀਜ਼ ਦਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ। ਸਿਹਤ ਸੰਭਾਲ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਜਿਹੜਾ ਆ ਉਹ ਪੇਸ਼ ਕੀਤਾ ਜਾਊਗਾ। 6 ਤੋਂ 8 ਵਜੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਸ਼ਾਮ ਦੇ ਗੁਰਬਾਣੀ ਦੇ ਦੀਵਾਨ। ਫਿਰ ਜਿਹੜਾ ਜੀ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ ਉਹ ਪੇਸ਼ ਕੀਤਾ ਜਾਊਗਾ। ਇੱਥੇ ਪੰਜਾਬੀ ਰੇਡੀਓ ਇਸੇ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।